ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲੇਨੀਅਨ ਕੰਜ਼ੀਨੈਂਟਨ ਜੇਲ੍ਹ ਨੂੰ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਹੈ ਸੈਂਤਾ ਨੇਲਾ ਦੀ, ਨਿੰਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਨੰਬਰ ਹੈ 209 277 0113। ਟਰੱਕਾਂ ਦੀ ਸਿਖਲਾਈ ਲੈਣ ਦੇ ਬਾਰੇ ਸੋਚ ਰਹੇ ਹੋ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਜੀਤ ਟਵਾਲ ਦਾ ਨੰਬਰ ਹੈ 559 800 0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਵੱਧਦੇ ਹਾਂ ਖਬਰਾਂ ਦੇ ਵੱਲ। ਸ਼ੁਰੂਆਤ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਤੋਂ। ਮੁੱਖ ਮੰਤਰੀ ਭਗਵੰਤ ਮਾਨ ਨੇ ਆਈਏਐਸ ਤੇ ਆਈਪੀਐਸ ਅਧਿਕਾਰੀਆਂ ਨੂੰ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਦੇ ਲਈ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਨ ਦੇ ਹੁਕਮ ਦਿੱਤੇ ਨੇ। ਮਾਨ ਨੇ ਦੀਵਾਲੀ ਦੇ ਸ਼ੁਭ ਮੌਕੇ ਤੇ ਵਧਾਈ ਦਿੰਦਿਆਂ ਕਿਹਾ ਕਿ ਅਧਿਕਾਰੀ ਸੂਬਾ ਸਰਕਾਰ ਦੀ ਰੀੜ੍ਹ ਦੀ ਹੱਡੀ ਨੇ ਅਤੇ ਇਹਨਾਂ ਨੂੰ ਪੰਜਾਬ ਦੀ ਤਰੱਕੀ ਅਤੇ ਇਸ ਦੇ ਲੋਕਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਦੇ ਲਈ ਆਪਣੀ ਡਿਊਟੀ ਮਿਹਨਤ ਅਤੇ ਤਨਦੇਹੀ ਦੇ ਨਾਲ ਨਿਭਾਉਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣਾ ਸਮੇਂ ਦੀ ਲੋੜ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸੂਬੇ ਨੂੰ ਉੱਚ ਵਿਕਾਸ ਦੀਆਂ ਲੀਹਾਂ ਤੇ ਪਾਉਣਾ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਨਿਭਾਉਣ ਦੀ ਵਾਰੀ ਹੁਣ ਅਧਿਕਾਰੀਆਂ ਦੀ ਹੈ ਤਾਂ ਜੋ ਸਾਡੇ ਮਹਾਨ ਆਜ਼ਾਦੀ ਘੁਲਾਟੀਆਂ ਦੇ ਸੁਪਨੇ ਪੂਰੇ ਕੀਤੇ ਜਾਣ। ਮਾਨ ਨੇ ਦੀਵਾਲੀ ਮੌਕੇ ਅਧਿਕਾਰੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਮੁੱਖ ਮੰਤਰੀ ਨੇ ਸਾਰੇ ਅਧਿਕਾਰੀਆਂ ਨੂੰ ਚੌਕਸ ਰਹਿਣ ਦਾ ਸੱਦਾ ਵੀ ਦਿੱਤਾ ਤਾਂ ਜੋ ਲੋਕ ਰੌਸ਼ਨੀਆਂ ਦੇ ਇਸ ਤਿਉਹਾਰ ਨੂੰ ਪੂਰੀ ਧਾਰਮਿਕ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾ ਸਕਣ। ਉਹਨਾਂ ਨੇ ਕਿਹਾ ਕਿ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਪੂਰੀ ਸਾਵਧਾਨੀ ਵਰਤੀ ਜਾਵੇ ਅਤੇ ਕੋਈ ਹਾਦਸਾ ਵਾਪਰਨ ਤੇ ਜਾਨ ਮਾਲ ਦੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਦੇ ਲਈ ਉਪਰਾਲੇ ਤੇਜ਼ ਕੀਤੇ ਜਾਣ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਪੰਜਾਬ ਵਾਸੀਆਂ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਉਹਨਾਂ ਨੇ ਕਿਹਾ ਕਿ ਸਿੱਖ ਇਤਿਹਾਸ ਦੇ ਵਿੱਚ ਬੇਹੱਦ ਸਤਿਕਾਰਯੋਗ ਗੁਰੂ ਘਰ ਦੇ ਸੱਚੇ ਸੇਵਕ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ ਆਪਣੀ ਸਾਰੀ ਉਮਰ ਗੁਰੂ ਘਰ ਦੇ ਲੇਖੇ ਲਾ ਦਿੱਤੀ। ਉਹਨਾਂ ਸਿੱਖ ਸੰਗਤ ਨੂੰ ਵਧਾਈ ਦਿੰਦਿਆਂ ਬਾਬਾ ਬੁੱਢਾ ਸਾਹਿਬ ਜੀ ਦੇ ਦੱਸੇ ਰਾਹ ਤੇ ਚੱਲਣ ਦੀ ਅਪੀਲ ਕੀਤੀ। ਉਧਰ ਦੂਜੇ ਪਾਸੇ ਮਾਨਸਾ ਜ਼ਿਲ੍ਹੇ ਦਾ ਰੁਖ ਕਰਦੇ ਹਾਂ ਜਿੱਥੇ ਕਈ ਪਿੰਡਾਂ ਦੇ ਵਿੱਚ ਇਸ ਵੇਲੇ ਕਾਲੀ ਦੀਵਾਲੀ ਮਨਾਈ ਜਾ ਰਹੀ ਹੈ। ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਨੂੰ ਇਨਸਾਫ ਨਾ ਮਿਲਣ ਦੇ ਰੋਸ ਵਜੋਂ ਮਾਨਸਾ ਦੇ ਕਈ ਪਿੰਡਾਂ ਵੱਲੋਂ ਕਾਲੀ ਦੀਵਾਲੀ ਮਨਾਉਣ ਦਾ ਫੈਸਲਾ ਕੀਤਾ ਗਿਆ। ਪੰਜਾਬੀ ਗਾਇਕ ਦੇ ਸਮਾਰਕ ਦੇ ਉੱਤੇ ਪ੍ਰਸ਼ੰਸਕਾਂ ਨੇ ਸਿਰਾਂ ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਤੇ ਮਸ਼ਾਲ ਜਲਾ ਕੇ ਮਰਹੂਮ ਗਾਇਕ ਨੂੰ ਆਪਣੀ ਸ਼ਰਧਾਂਜਲੀ ਭੇਟ ਕੀਤੀ। ਵਿਰਾਗਮਈ ਕੀਰਤਨ ਵੀ ਹੋਏ ਨੇ। ਪਿੰਡ ਮੂਸਾ ਤੋਂ ਇਲਾਵਾ ਪਿੰਡ ਜਵਾਰਕੇ ਵੱਲੋਂ ਵੀ ਦੀਵਾਲੀ ਨਾ ਮਨਾਉਣ ਦਾ ਫੈਸਲਾ ਲਿਆ ਗਿਆ ਜਿੱਥੇ 29 ਮਈ ਨੂੰ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲੇ ਦਾ ਕਤਲ ਹੋਇਆਂ 5 ਮਹੀਨੇ ਬੀਤ ਚੁੱਕੇ ਨੇ ਤੇ ਅੱਜ ਵੀ ਮੂਸੇਵਾਲੇ ਦੇ ਮਾਪੇ ਅਤੇ ਪ੍ਰਸ਼ੰਸਕ ਇਨਸਾਫ ਦੀ ਉਡੀਕ ਕਰ ਰਹੇ ਨੇ। ਇਸ ਦੇ ਰੋਸ ਵਜੋਂ ਜ਼ਿਲ੍ਹੇ ਦੇ ਪਿੰਡ ਮੂਸੇਵਾਲਾ ਤੇ ਜਵਾਰਕੇ ਤੋਂ ਇਲਾਵਾ ਬੁਰਜ ਢਿਲਵਾਂ, ਜੋਗਾ ਰਮਦਿੱਤੇਵਾਲਾ, ਖੋਖਰ, ਸੱਦਾ ਸਿੰਘ ਵਾਲਾ, ਗੇਲੇ, ਗਾਗੋਵਾਲ ਤੇ ਹੋਰ ਕਈ ਪਿੰਡਾਂ ਦੇ ਵਿੱਚ ਇਸ ਵਾਰ ਕਾਲੀ ਦੀਵਾਲੀ ਮਨਾਉਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਪਿੰਡ ਜਵਾਰਕੇ ਦੇ ਸਾਬਕਾ ਸਰਪੰਚ ਰਜਿੰਦਰ ਸਿੰਘ ਜਵਾਰਕੇ ਨੇ ਸਰਕਾਰ ਦੇ ਖਿਲਾਫ ਰੋਸ ਜ਼ਾਹਰ ਕਰਦਿਆਂ ਛੇਤੀ ਤੋਂ ਛੇਤੀ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਇਨਸਾਫ ਨਾ ਮਿਲਣ ਦੇ ਰੋਸ ਵਜੋਂ ਮੂਸਾ ਪਿੰਡ ਵੱਲੋਂ ਗੁਰਦੁਆਰਾ ਸਾਹਿਬ ਤੋਂ ਇਹ ਮੁਨਿਆਦੀ ਕੀਤੀ ਗਈ ਹੈ ਕਿ ਦੀਵਾਲੀ ਵਾਲੇ ਦਿਨ ਪਿੰਡ ਵਾਸੀ ਦੁਪਹਿਰ 3 ਵਜੇ ਤੋਂ ਲੈ ਕੇ 6 ਵਜੇ ਤੱਕ ਸਿਰਾਂ ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਤੇ ਹੱਥਾਂ ਦੇ ਵਿੱਚ ਤਖਤੀਆਂ ਫੜ ਕੇ ਸਮਾਰਕ ਦੇ ਕੋਲ ਬੈਠਣਗੇ। ਉਧਰ ਦੂਜੇ ਪਾਸੇ ਦੀਵਾਲੀ ਕਰਕੇ ਵਧੇ ਭੀੜ ਭੜੱਕੇ ਦੇ ਮੱਦੇਨਜ਼ਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਲਈ ਪੰਜਾਬ ਪੁਲਿਸ ਨੇ ਸੂਬੇ ਦੇ ਅੱਧਾ ਦਰਜਨ ਤੋਂ ਵੱਧ ਸ਼ਹਿਰਾਂ ਦੇ ਵਿੱਚ ਅਲਰਟ ਜਾਰੀ ਕਰਦਿਆਂ ਚੌਕਸੀ ਵਧਾ ਦਿੱਤੀ ਹੈ। ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਹੁਕਮਾਂ ਤੇ ਇਹਨਾਂ ਸ਼ਹਿਰਾਂ ਦੇ ਵਿੱਚ ਜ਼ਿਆਦਾ ਭੀੜ ਵਾਲੀਆਂ ਥਾਵਾਂ ਤੇ ਧਾਰਮਿਕ ਸਥਾਨਾਂ ਅੱਗੇ ਪੁਲਿਸ ਮੁਲਾਜ਼ਮ, ਪੀਏਪੀ, ਕਮਾਂਡੋਜ਼ ਤੇ ਆਰਬੀਆਈ, ਆਈਆਰਬੀ ਨੂੰ ਤਾਇਨਾਤ ਕੀਤਾ ਗਿਆ।
ਪਤਾ ਲੱਗਿਆ ਕਿ ਕੁਝ ਧਿਰਾਂ ਵੱਲੋਂ ਦੀਵਾਲੀ ਨਾ ਮਨਾਉਣ ਦਾ ਸੱਦਾ ਦੇਣ ਕਰਕੇ ਦੋ ਫਿਰਕਿਆਂ ਦੇ ਵਿੱਚ ਆਪਸੀ ਟਕਰਾਅ ਦਾ ਵੀ ਖਦਸ਼ਾ ਹੈ। ਇਸ ਕਰਕੇ ਪੁਲਿਸ ਨੇ ਮੁਹਾਲੀ, ਪਟਿਆਲਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਫਿਰੋਜ਼ਪੁਰ ਤੇ ਬਠਿੰਡਾ ਦੇ ਵਿੱਚ ਵਿਸ਼ੇਸ਼ ਤੌਰ ਤੇ ਚੌਕਸੀ ਰੱਖੀ ਸੀ। ਪੁਲਿਸ ਦਾ ਮੰਨਣਾ ਹੈ ਕਿ ਤਿਉਹਾਰਾਂ ਦੇ ਸੀਜ਼ਨ ਕਰਕੇ ਸੂਬੇ ਦੇ ਸਾਰੇ ਸ਼ਹਿਰਾਂ ਦੇ ਵਿੱਚ ਭੀੜ ਵੱਧ ਰਹਿੰਦੀ ਹੈ, ਪਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੱਧਦੇ ਅਗਲੀ ਖਬਰ ਦੇ ਵੱਲ। ਅਗਲੀ ਖਬਰ ਸਿਹਤ ਮੰਤਰੀ ਚੇਤਨ ਸਿੰਘ ਜੌੜੇ ਮਾਜਰਾ ਦੇ ਸ਼ਹਿਰ ਤੋਂ ਹੈ। ਉਹਨਾਂ ਦੇ ਆਪਣੇ ਹੀ ਸ਼ਹਿਰ ਸਮਾਣਾ ਵਿਚਲੇ ਸਰਕਾਰੀ ਸਿਵਲ ਹਸਪਤਾਲ ਵਿਚਲਾ ਪਾਣੀ ਲੋਕਾਂ ਦੇ ਪੀਣ ਲਾਇਕ ਨਹੀਂ ਹੈ। ਇਹ ਟੈਸਟ ਕਿਸੇ ਹੋਰ ਕੋਲੋਂ ਨਹੀਂ, ਬਲਕਿ ਪੰਜਾਬ ਸਰਕਾਰ ਦੀ ਹੀ ਲੈਬ ਦੇ ਵੱਲੋਂ ਕਰਵਾਏ ਗਏ ਟੈਸਟਾਂ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ। ਇਸੇ ਦੌਰਾਨ ਟੈਸਟ ਦੇ ਲਈ ਭੇਜੇ ਗਏ ਪੀਣ ਵਾਲੇ ਪਾਣੀ ਦੇ 5 ਸੈਂਪਲ ਫੇਲ ਪਾਏ ਗਏ ਨੇ। ਰਿਪੋਰਟ ਦੇ ਵਿੱਚ ਇਸ ਪਾਣੀ ਨੂੰ ਨਾ ਪੀਣ ਯੋਗ ਕਰਾਰ ਦਿੱਤਾ ਗਿਆ ਹੈ। ਇਸ ਰਿਪੋਰਟ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਪਾਣੀ ਦੇ ਵਿੱਚ ਬੈਕਟੀਰੀਆ ਨੇ, ਜਿਸ ਦੇ ਨਾਲ ਪੇਚਿਸ ਦੀ ਬਿਮਾਰੀ ਹੋਣ ਦਾ ਖਤਰਾ ਹੈ। ਜ਼ਿਕਰਯੋਗ ਹੈ ਕਿ ਪਟਿਆਲਾ ਜ਼ਿਲ੍ਹੇ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਪੇਚਿਸ ਦੇ 500 ਤੋਂ ਵੱਧ ਮਰੀਜ਼ ਮਿਲੇ ਸਨ, ਜਿਨ੍ਹਾਂ ਦੇ ਵਿੱਚੋਂ 4 ਬੱਚਿਆਂ ਦੀ ਤਾਂ ਮੌਤ ਵੀ ਹੋ ਗਈ ਸੀ। ਉਧਰ ਦੂਜੇ ਪਾਸੇ ਸਿਹਤ ਵਿਭਾਗ ਵੱਲੋਂ ਹਰ ਹਫ਼ਤੇ ਫਰਾਈਡੇ ਡਰਾਈ ਡੇ ਦੇ ਬੈਨਰ ਹੇਠ ਲੋਕਾਂ ਦੇ ਘਰਾਂ, ਦਫ਼ਤਰਾਂ ਤੇ ਹੋਰਨਾਂ ਥਾਵਾਂ ਤੇ ਜਾ ਕੇ ਪਾਣੀ ਦੀ ਚੈਕਿੰਗ ਕੀਤੀ ਜਾ ਰਹੀ ਹੈ। ਮੌਨਸੂਨ ਦੇ ਸੀਜ਼ਨ ਦੇ ਵਿੱਚ ਸਿਹਤ ਵਿਭਾਗ ਨੇ ਲੋਕਾਂ ਨੂੰ ਹਦਾਇਤ ਕੀਤੀ ਸੀ ਕਿ ਉਹ ਆਪੋ ਆਪਣੇ ਪਾਣੀ ਦੇ ਟੈਂਕ ਸਾਫ਼ ਕਰਵਾਉਣ, ਪਰ ਇਸ ਦੇ ਉਲਟ ਸਿਹਤ ਵਿਭਾਗ ਦਾ ਆਪਣਾ ਹੀ ਪਾਣੀ ਪੀਣ ਯੋਗ ਨਹੀਂ ਹੈ। ਸਿੱਖਿਆ ਤੇ ਸਿਹਤ ਵਿਭਾਗ ਨੂੰ ਲੈ ਕੇ ਆਮ ਆਦਮੀ ਪਾਰਟੀ ਹਮੇਸ਼ਾ ਇਹ ਗੱਲਾਂ ਕਹਿੰਦੀ ਹੈ ਕਿ ਇਹ ਸਾਡੇ ਏਜੰਡੇ ਤੇ ਹੈ। ਇਸੇ ਕੜੀ ਵਜੋਂ ਸਿਹਤ ਮੰਤਰੀ ਚੇਤਨ ਸਿੰਘ ਜੌੜੇ ਮਾਜਰਾ ਵੱਲੋਂ ਪੰਜਾਬ ਭਰ ਦੇ ਹਸਪਤਾਲਾਂ ਤੱਕ ਖੁਦ ਪਹੁੰਚ ਕਰਕੇ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ, ਪਰ ਉਹਨਾਂ ਦੇ ਹੀ ਸ਼ਹਿਰ ਦੇ ਹਸਪਤਾਲ ਵਿਚਲਾ ਪਾਣੀ ਪੀਣ ਯੋਗ ਨਾ ਹੋਣਾ ਇਹ ਮੰਦਭਾਗੀ ਗੱਲ ਹੈ। ਪਤਾ ਲੱਗਿਆ ਕਿ ਅਜਿਹੀ ਚੈਕਿੰਗ ਨੂੰ ਪਾਰਦਰਸ਼ੀ ਰੱਖਣ ਦੀ ਉਹਨਾਂ ਵੱਲੋਂ ਖੁਦ ਹੀ ਹਦਾਇਤ ਕੀਤੀ ਗਈ ਹੈ। ਇਹ ਵੀ ਪਤਾ ਲੱਗਿਆ ਕਿ ਇਸ ਮਾਮਲੇ ਤੇ ਸਿਹਤ ਮੰਤਰੀ ਨੇ ਅੰਦਰੋਂ ਗਤੀ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਚੰਗੀ ਖਿਚਾਈ ਵੀ ਕੀਤੀ ਹੈ। ਉਧਰ ਦੂਜੇ ਪਾਸੇ ਪਤਾ ਲੱਗਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਬਾਅਦ ਹੁਣ ਸਿਹਤ ਮੰਤਰੀ ਜਿੰਦਰਾ ਹਸਪਤਾਲ ਤੇ ਮੈਡੀਕਲ ਕਾਲਜ ਪਟਿਆਲਾ ਦਾ ਦੌਰਾ ਕਰਕੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਚੁੱਕੇ ਨੇ ਤੇ ਉਹਨਾਂ ਨੂੰ ਹਰ ਪੱਖ ਤੋਂ ਸੁਧਾਰ ਲਿਆਉਣ ਦੀ ਤਾਕੀਦ ਕਰ ਚੁੱਕੇ ਨੇ। ਉਹਨਾਂ ਨੇ ਕਿਹਾ ਕਿ ਸਾਰੇ ਜੇਕਰ ਅਫਸਰ ਰਲ ਮਿਲ ਕੇ ਆਪਣੀ ਡਿਊਟੀ ਸਹੀ ਫਰਜ਼ਾਂ ਦੇ ਨਾਲ ਅਦਾ ਕਰਨਗੇ ਤਾਂ ਫੇਰ ਹੀ ਅਸੀਂ ਵਿਵਸਥਾ ਨੂੰ ਠੀਕ ਕਰ ਸਕਾਂਗੇ। ਗੱਲ ਕਰਦੇ ਹਾਂ ਪੰਜਾਬ ਦੀਆਂ ਜੇਲ੍ਹਾਂ ਦੀ। ਪੰਜਾਬ ਭਰ ਦੀਆਂ ਜੇਲ੍ਹਾਂ ਦੇ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ। ਖਾਸ ਕਰਕੇ ਗੈਂਗਸਟਰਾਂ ਵਾਲੇ ਜ਼ੋਨਾਂ ਦੇ ਵਿੱਚ 24 ਘੰਟਿਆਂ ਦੇ ਵਿੱਚ 6 ਵਾਰ ਚੈਕਿੰਗ ਕੀਤੀ ਜਾ ਰਹੀ ਹੈ। ਉਂਝ ਕੈਦੀਆਂ ਤੇ ਹਵਾਲਾਤੀਆਂ ਵਾਲੇ ਬੈਰਕ ਵੀ ਬਕਾਇਦਾ ਚੈੱਕ ਕੀਤੇ ਜਾਂਦੇ ਨੇ। ਅਸਲ ਦੇ ਵਿੱਚ ਚੈਕਿੰਗ ਦਾ ਇਹ ਮਾਮਲਾ ਪੰਜਾਬ ਦੀ ਪਟਿਆਲਾ ਤੋਂ ਬਾਹਰਲੇ ਜ਼ਿਲ੍ਹੇ ਦੀ ਇੱਕ ਜੇਲ੍ਹ ਦੇ ਵਿੱਚੋਂ ਗੈਂਗਸਟਰ ਵੱਲੋਂ ਪਾਕਿਸਤਾਨ ਦੇ ਵਿੱਚ ਫੋਨ ਕਰਕੇ ਕੋਈ ਹਥਿਆਰ ਮੰਗਵਾਉਣ ਦੀ ਗੱਲ ਲੀਕ ਹੋਣ ਤੋਂ ਬਾਅਦ ਸ਼ੁਰੂ ਕੀਤਾ ਗਿਆ। ਇਹ ਹੁਕਮ ਜੇਲ੍ਹ ਮੰਤਰੀ ਹਰਜੋਤ ਬੈਂਸ ਵੱਲੋਂ ਜਾਰੀ ਕੀਤੇ ਗਏ ਨੇ। ਇਸੇ ਦੌਰਾਨ ਪੰਜਾਬ ਭਰ ਦੀਆਂ ਸਮੂਹ ਜੇਲ੍ਹਾਂ, ਖਾਸ ਕਰਕੇ ਜਿੱਥੇ ਗੈਂਗਸਟਰ ਬੰਦ ਨੇ, ਉੱਥੇ ਅਜਿਹੀ ਚੈਕਿੰਗ ਕਰਨ ਦੇ ਹੁਕਮ ਦਿੱਤੇ ਗਏ ਨੇ। ਇਸੇ ਦੌਰਾਨ 3 ਵਾਰੀ ਦਿਨੇ ਤੇ 3 ਵਾਰੀ ਰਾਤ ਨੂੰ ਚੈਕਿੰਗ ਯਕੀਨੀ ਬਣਾਉਣ ਦੇ ਲਈ ਕਿਹਾ ਗਿਆ। ਇਹਨਾਂ ਦੇ ਵਿੱਚੋਂ 2 ਵਾਰ ਸੁਪਰਡੈਂਟ ਅਤੇ 2 ਵਾਰ ਐਡੀਸ਼ਨਲ ਸੁਪਰਡੈਂਟ ਦੇ ਨਾਲ ਰਹਿਣਾ ਲਾਜ਼ਮੀ ਹੈ। ਬਾਕੀ ਵਾਰ ਡਿਪਟੀ ਸੁਪਰਡੈਂਟ ਚੈਕਿੰਗ ਮੁਹਿੰਮ ਦੀ ਅਗਵਾਈ ਕਰੇਗਾ। ਪਤਾ ਲੱਗਿਆ ਕਿ ਪਟਿਆਲਾ ਇੱਕ ਅਜਿਹੀ ਜੇਲ੍ਹ ਹੈ ਜਿੱਥੇ 3 ਦਰਜਨ ਦੇ ਕਰੀਬ ਖਤਰਨਾਕ ਗੈਂਗਸਟਰ ਬੰਦ ਨੇ। ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੱਥੇ ਕਈ ਜਿਹੜੇ ਹਵਾਲਾਤੀ ਹੈ, 450 ਤੋਂ ਵੱਧ ਸਜ਼ਾ ਯਾਫਤਾ ਕੈਦੀ ਤੇ 2000 ਦੇ ਕਰੀਬ ਹਵਾਲਾਤੀ ਇਸ ਜੇਲ੍ਹ ਦੇ ਵਿੱਚ ਨੇ। ਜੇਲ੍ਹ ਅਧਿਕਾਰੀਆਂ ਨੇ ਅਜਿਹੀ ਤਲਾਸ਼ੀ ਮੁਹਿੰਮ ਚੱਲਦੀ ਹੋਣ ਦੀ ਪੁਸ਼ਟੀ ਕੀਤੀ ਹੈ। ਇੱਕ ਦਿਨ ਪਹਿਲਾਂ ਹੀ ਇੱਥੇ ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਦੇ ਵਿੱਚ ਆਏ ਜੇਲ੍ਹਾਂ ਦੇ ਸਪੈਸ਼ਲ ਡੀਜੀਪੀ ਹਰਪ੍ਰੀਤ ਸਿੱਧੂ ਵੱਲੋਂ ਵੀ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਅਤੇ ਹੋਰ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਸੀ। ਜ਼ਿਕਰਯੋਗ ਹੈ ਕਿ ਇੱਕ ਕੈਦੀ ਵੱਲੋਂ ਪਾਕਿਸਤਾਨ ਦੇ ਵਿੱਚ ਫੋਨ ਕੀਤੇ ਜਾਣ ਦੀ ਪੁਸ਼ਟੀ ਐਸਟੀਐਫ ਦੇ ਅਧਿਕਾਰੀਆਂ ਨੇ ਵੀ ਕੀਤੀ ਹੈ। ਇਸ ਤੋਂ ਬਾਅਦ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਵੀ ਕੁਝ ਕੈਦੀਆਂ ਵੱਲੋਂ ਨਸ਼ੇ ਦਾ ਸੇਵਨ ਕਰਨ ਦੀ ਇੱਕ ਵੀਡੀਓ ਵੀ ਜਾਰੀ ਹੋਈ ਹੈ, ਜਿਸ ਨੂੰ ਜੇਲ੍ਹ ਵਿਭਾਗ ਦੇ ਲਈ ਵੱਡੀ ਚੁਣੌਤੀ ਮੰਨਿਆ ਜਾ ਰਿਹਾ ਹੈ। ਇਸੇ ਦੌਰਾਨ ਪਟਿਆਲਾ ਜੇਲ੍ਹ ਦੇ ਵਿੱਚ ਪਿਛਲੇ ਸਮੇਂ ਗੜਬੜੀਆਂ ਹੋਣ ਤੋਂ ਬਾਅਦ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਕੁਝ ਮਹੀਨਿਆਂ ਤੋਂ ਜੇਲ੍ਹ ਸੁਪਰਡੈਂਟ ਵਜੋਂ ਤਾਇਨਾਤ ਕੀਤੇ ਗਏ ਮਨਜੀਤ ਸਿੰਘ ਟਿਵਾਣਾ ਵੱਲੋਂ ਹੁਣ ਤੱਕ ਰਿਕਾਰਡ ਸੈਂਕੜੇ ਹੀ ਫੋਨਾਂ ਸਮੇਤ ਵੱਡੀ ਮਾਤਰਾ ਦੇ ਵਿੱਚ ਨਸ਼ੀਲੇ ਪਦਾਰਥ ਅਤੇ ਹੋਰ ਇਤਰਾਜ਼ਯੋਗ ਵਸਤਾਂ ਦੀ ਵੀ ਜੇਲ੍ਹ ਦੇ ਵਿੱਚੋਂ ਬਰਾਮਦਗੀ ਕੀਤੀ ਜਾ ਚੁੱਕੀ ਹੈ। ਇੱਥੋਂ ਤੱਕ ਅਹਿਮ ਕੈਦੀ ਮੰਨੇ ਜਾਂਦੇ ਜਗਦੀਸ਼ ਭੋਲਾ, ਜਿਸ ਨੂੰ ਹੱਥ ਪਾਉਣ ਤੋਂ ਵੱਡੇ ਵੱਡੇ ਅਧਿਕਾਰੀ ਗੁਰੇਜ਼ ਕਰਦੇ ਨੇ,
ਉਹ ਤੋਂ ਵੀ ਮਨਜੀਤ ਟਿਵਾਣਾ ਫੋਨ ਬਰਾਮਦ ਕਰ ਚੁੱਕੇ ਹੈ। ਇਸ ਤੋਂ ਬਾਅਦ ਭੋਲਾ ਵੱਲੋਂ ਟਿਵਾਣਾ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਉਹਨਾਂ ਧਮਕੀਆਂ ਦੇ ਮੱਦੇਨਜ਼ਰ ਜਗਦੀਸ਼ ਭੋਲਾ ਨੂੰ ਹੋਰ ਜੇਲ੍ਹ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। ਪਿਛਲੇ ਦਿਨੀ ਪੰਜਾਬੀ ਰੇਡੀਓ ਯੂਐਸਏ ਦੇ ਨਾਲ-ਨਾਲ ਹੋਰ ਕਈ ਮੀਡੀਆ ਅਦਾਰਿਆਂ ਨੇ ਇਹ ਖਬਰ ਪ੍ਰਮੁੱਖਤਾ ਦੇ ਨਾਲ ਚੁੱਕੀ ਸੀ ਕਿ ਪੰਜਾਬ ਦੇ ਵਿੱਚ ਖੇਡਾਂ ਵਤਨ ਦੀਆਂ ਪੰਜਾਬ ਦੀਆਂ ਜਿਹੜੀਆਂ ਕਰਵਾਈਆਂ ਗਈਆਂ ਸੀ, ਉਹਨਾਂ ਖੇਡਾਂ ਦੇ ਦੌਰਾਨ ਬਾਥਰੂਮਾਂ ਦੇ ਵਿੱਚੋਂ ਟੀਕੇ ਮਿਲੇ ਸਨ, ਸਰਿੰਜਾਂ ਮਿਲੀਆਂ ਸਨ ਤੇ ਉਹ ਖਬਰ ਬਹੁਤ ਪ੍ਰਮੁੱਖਤਾ ਦੇ ਨਾਲ ਅਸੀਂ ਚੁੱਕੀ ਸੀ ਕਿਉਂਕਿ ਮਸਲਾ ਸਾਡੀ ਜਵਾਨੀ ਦਾ ਸੀ। ਹੁਣ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀ ਜਿਹੜੀਆਂ ਇਹ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਗਈਆਂ ਸਨ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ 2 ਬਾਥਰੂਮਾਂ ਦੇ ਵਿੱਚੋਂ ਮਿਲੇ ਟੀਕੇ, ਸਰਿੰਜਾਂ, ਖਾਲੀ ਸ਼ੀਸ਼ੀਆਂ ਤੇ ਨਸ਼ੀਲੀਆਂ ਗੋਲੀਆਂ ਦੇ ਪੱਤਿਆਂ ਦੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਐਸਡੀਐਮ ਡਾਕਟਰ ਇਸ਼ਮਤ ਵਿਜੇ ਸਿੰਘ ਨੂੰ ਪੱਤਰ ਲਿਖ ਕੇ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਨੇ। ਉਨ੍ਹਾਂ ਖੇਡਾਂ ਦੇ ਦੌਰਾਨ ਨਸ਼ੇ ਦੀ ਵਰਤੋਂ ਕਰਨ ਵਾਲਿਆਂ ਦੀ ਪਛਾਣ ਕਰਨ ਦੀ ਹਦਾਇਤ ਕੀਤੀ ਹੈ। ਇਸ ਦੇ ਲਈ ਸਿਹਤ ਵਿਭਾਗ ਨੂੰ ਸਬੰਧਤ ਖਿਡਾਰੀਆਂ ਦੇ ਡੋਪ ਟੈਸਟ ਕਰਵਾਉਣ ਦੀ ਵੀ ਤਾਕੀਦ ਕੀਤੀ ਹੈ। ਉਧਰ ਐਸਡੀਐਮ ਦਾ ਕਹਿਣਾ ਹੈ ਕਿ ਜ਼ਿਲ੍ਹਾ ਖੇਡ ਅਫਸਰ ਵੱਲੋਂ ਆਪਣੀ ਬਣਦੀ ਰਿਪੋਰਟ ਉਹਨਾਂ ਨੂੰ ਸੌਂਪ ਦਿੱਤੀ ਗਈ ਹੈ, ਪਰ ਉਹਨਾਂ ਨੇ ਅਜੇ ਖੁਦ ਘਟਨਾ ਸਥਾਨ ਦਾ ਮੌਕਾ ਦੇਖਣਾ ਹੈ। ਸਿਹਤ ਵਿਭਾਗ ਦੇ ਕੁਝ ਅਧਿਕਾਰੀ ਦਾ ਕਹਿਣਾ ਹੈ ਕਿ ਹੁਣ ਤੱਕ ਤਾਂ ਸਾਰੇ ਖਿਡਾਰੀ ਘਰਾਂ ਨੂੰ ਮੁੜ ਚੁੱਕੇ ਆ, ਜਿਸ ਕਰਕੇ ਉਹਨਾਂ ਨੂੰ ਵਾਪਸ ਸੱਦਣਾ ਵੀ ਮੁਸ਼ਕਲ ਹੈ। ਉਂਝ ਵੀ ਸਿਹਤ ਵਿਭਾਗ ਵੱਲੋਂ ਮੁੱਖ ਤੌਰ ਤੇ ਅਫੀਮ ਅਤੇ ਭੁੱਕੀ ਵਰਗੇ ਨਸ਼ਿਆਂ ਦੇ ਹੀ ਟੈਸਟ ਕੀਤੇ ਜਾ ਰਹੇ ਨੇ। ਮੈਡੀਕਲ ਨਸ਼ੇ ਦੇ ਟੈਸਟ ਕਰਨੇ ਮੁਸ਼ਕਲ ਹੈ ਕਿਉਂਕਿ ਟੈਸਟ ਮੌਕੇ ਤੇ ਹੋ ਜਾਵੇ ਤਾਂ ਠੀਕ ਰਹਿੰਦਾ ਹੈ, ਪਰ ਫਿਰ ਵੀ ਸਿਹਤ ਵਿਭਾਗ ਆਪਣੀ ਡਿਊਟੀ ਤਨਦੇਹੀ ਦੇ ਨਾਲ ਨਿਭਾਏਗਾ। ਮਸਲਾ ਸਿਰਫ ਸਿਹਤ ਵਿਭਾਗ ਦੀ ਡਿਊਟੀ ਤਨਦੇਹੀ ਦੇ ਨਾਲ ਕਰਨ ਦਾ ਨਹੀਂ ਹੈ। ਮਸਲਾ ਸਾਰੀ ਵਿਵਸਥਾ ਨੂੰ ਸਾਫ਼ ਕਰਨ ਦਾ, ਪਾਰਦਰਸ਼ਤਾ ਕਰਨ ਦਾ। ਜਦੋਂ ਖੇਡ ਮੁਕਾਬਲੇ ਹੋ ਰਹੇ ਨੇ ਸਾਡੇ ਦੇ ਇੱਕ ਦਿਨ ਦੀਪਕ ਚਨਾਰਥਲ ਜੀ ਵੀ ਦਾ ਇਹੀ ਗੱਲ ਦੱਸ ਰਹੇ ਸੀ। ਉਹ ਕਹਿੰਦੇ ਕਿ ਇੱਥੇ ਜਦੋਂ ਲੋਕਲ ਖੇਡਾਂ ਹੁੰਦੀਆਂ ਨੇ ਯੂਨੀਵਰਸਿਟੀ ਤੱਕ ਲੈਵਲ ਦੀਆਂ ਜਾਂ ਸਟੇਟ ਲੈਵਲ ਦੀਆਂ, ਉੱਥੇ ਬਹੁਤੇ ਖਿਡਾਰੀ, ਸਾਰੇ ਨਹੀਂ, ਬਹੁਤੇ ਖਿਡਾਰੀ ਨਸ਼ੇ ਦਾ ਸੇਵਨ ਕਰਕੇ ਉਹਨਾਂ ਖੇਡਾਂ ਦੇ ਵਿੱਚੋਂ ਚੰਗੀ ਪਰਫਾਰਮੈਂਸ ਕਰ ਜਾਂਦੇ ਆ ਤੇ ਉਹਨਾਂ ਤੋਂ ਬਹੁਤ ਸਾਰੀਆਂ ਉਮੀਦਾਂ ਲੱਗ ਜਾਂਦੀਆਂ ਕਿ ਯਾਰ ਇਹ ਬੰਦੇ ਨੇ ਕੋਈ ਵੀ ਗੇਮ ਕਰ ਲਓ, ਇੰਨੇ ਸਕਿੰਟਾਂ ਦੇ ਵਿੱਚ ਕਰਤੀ, ਇੰਨੀ ਦੌੜ ਇੰਨੇ ਮਿੰਟਾਂ ਸਕਿੰਟਾਂ 'ਚ ਕਰਤੀ, ਇੰਨੀ ਉੱਚੀ ਛਾਲ ਮਾਰਤੀ ਜਾਂ ਇਹਨੇ ਪਰਫਾਰਮ ਕੀਤਾ। ਟੀਮ ਦੀਆਂ ਜਿਹੜੀਆਂ ਖੇਡਾਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਵੀ ਹਰ ਖਿਡਾਰੀ ਦੀ ਪਰਫਾਰਮੈਂਸ ਨੂੰ ਵਾਚਿਆ ਜਾਂਦਾ ਵੀ ਕਿਹੜਾ ਕਿਵੇਂ ਖੇਡਦਾ। ਪਰ ਜਦੋਂ ਹੁਣ ਇਹ ਮੇਲੇ ਹੋ ਹਟਦੇ ਆ ਤੇ ਜਦੋਂ ਬਾਥਰੂਮਾਂ ਦੇ ਵਿੱਚੋਂ ਸਰਿੰਜਾਂ, ਟੀਕੇ ਮਿਲਦੇ ਆ, ਉਦੋਂ ਅਸੀਂ ਗੌਰ ਨਹੀਂ ਕਰਦੇ ਕਿ ਭਈ ਕੋਈ ਖਿਡਾਰੀ ਇਸ ਤਰ੍ਹਾਂ ਨਾ ਕਰੇ, ਕੋਈ ਅਸੀਂ ਅਗਾਊਂ ਪ੍ਰਬੰਧ ਤਾਂ ਸਾਡੇ ਜਮਾਂ ਹੀ ਹੈ ਨਹੀਂ ਕਿਸੇ ਵੀ ਮਾਮਲੇ ਦੇ ਵਿੱਚ। ਤੇ ਜਦੋਂ ਇਹ ਹੋ ਹਟਦੀਆਂ ਗੇਮਾਂ ਤੇ ਹੁਣ ਅਫਸਰ ਆਪ ਮੰਨਦੇ ਆ ਵੀ ਭਾਈ ਜਿਹੜੇ ਖਿਡਾਰੀ ਘਰਾਂ ਨੂੰ ਮੁੜ ਚੁੱਕੇ ਆ ਤੇ ਉਹਨਾਂ ਤੋਂ ਜਿਹੜਾ ਉਹ ਵਾਪਸ ਸੱਦਣਾ ਬਹੁਤ ਮੁਸ਼ਕਿਲ ਆ ਤੇ ਬਾਕੀ ਕੁਛ ਨਸ਼ਾ 24 ਘੰਟਿਆਂ ਤੱਕ ਟੈਸਟ ਦੇ ਵਿੱਚ ਆਉਂਦਾ, ਕੋਈ ਨਸ਼ਾ 12 ਘੰਟੇ ਤੱਕ, ਕੋਈ ਮੈਕਸਿਮਮ 36 ਜਾਂ 48 ਘੰਟਿਆਂ ਤੀਕਰ। ਜਿਹੜਾ ਮੈਡੀਕਲ ਨਸ਼ਾ ਉਹਦੇ ਬਾਰੇ ਇਸ ਤੋਂ ਵੀ ਅੱਗੇ ਜਾ ਕੇ ਵੇਖਣਾ ਜਾਂ ਫਿਰ ਉਹ ਟੈਸਟ ਵੱਡੇ ਪੱਧਰ ਦੇ ਹੁੰਦੇ ਆ। ਇਹ ਤਾਂ ਗੱਲ ਹੈ। ਟੈਸਟਾਂ ਦੀ ਵੀ ਅੱਡੋ-ਅੱਡ ਜਿਹੜਾ ਉਹ ਵਰਗੀਕਰਨ ਹੈ ਕਿ ਕਿਹੜਾ ਟੈਸਟ ਕਿੰਨੇ ਚੀਜ਼ ਦੀ ਦੱਸ ਦਿੰਦਾ ਕਿ ਸਰੀਰ ਨੇ ਕੁਛ ਨਸ਼ਾ ਲਿਆ ਸੀ ਜਾਂ ਨਸ਼ੇ ਦਾ ਸੇਵਨ ਕੀਤਾ ਸੀ। ਖੈਰ, ਤਾਂ ਸਾਡੇ ਪੱਲੇ ਨਿਰਾਸ਼ਾ ਕਦੋਂ ਪੈਂਦੀ ਹੈ, ਅਸੀਂ ਇੱਥੇ ਵੇਖਦੇ ਹਾਂ ਕਿ ਸਾਡਾ ਖਿਡਾਰੀ ਬਹੁਤ ਵਧੀਆ ਹੈ। ਉਹਨਾਂ ਨੇ ਖੇਡ ਦੇ ਵਿੱਚ ਇੰਨਾ ਵਧੀਆ ਪਰਫਾਰਮ ਕੀਤਾ ਜਿਹੜਾ ਕਿ ਇੱਕ ਰਿਕਾਰਡ ਹੈ। ਪਰ ਜਦੋਂ ਉਹ ਕੌਮੀ ਮਸਲਿਆਂ ਦੇ ਵਿੱਚ ਜਾਂ ਕੌਮੀ ਟੂਰਨਾਮੈਂਟਸ ਦੇ ਵਿੱਚ ਖੇਡਦੇ ਨੇ ਦੇਸ਼ ਭਰ ਦੇ, ਉੱਥੇ ਥੋੜ੍ਹੀ ਸਖ਼ਤਾਈ ਹੁੰਦੀ ਹੈ, ਉੱਥੇ ਚੈਕਿੰਗ ਜ਼ਿਆਦਾ ਹੁੰਦੀ ਹੈ। ਉੱਥੇ ਉਹਨਾਂ ਤੋਂ ਫਿਰ ਉਹ ਡੋਜ਼ ਲਈ ਨਹੀਂ ਜਾਂਦੀ ਤੇ ਫਿਰ ਪੱਲੇ ਨਿਰਾਸ਼ਾ ਪੈਂਦੀ ਹੈ। ਇਸ ਕਰਕੇ ਅਸੀਂ ਵੀ ਫਿਰ ਖਬਰਾਂ ਕਰਦੇ ਹਾਂ ਕਿ ਸਾਡੇ ਇੰਨੇ ਖਿਡਾਰੀ ਸੀ ਤੇ ਸਾਨੂੰ ਮੈਡਲ ਤਾਂ ਇੰਨੇ ਕੀ ਆਏ ਆ ਤੇ ਬਾਕੀ ਤਾਂ ਸਾਰੇ ਖਾਲੀ ਹੱਥ ਮੁੜੇ। ਹਾਲਾਂਕਿ ਖੇਡਣਾ, ਆਪਦੇ ਸਰੀਰ ਨਾਲ ਮਸ਼ੱਕਤ ਕਰਨਾ ਇੱਕ ਬਹੁਤ ਵੱਡਾ ਕਾਰਨ ਹੈ, ਬਹੁਤ ਵੱਡਾ ਮਿਹਨਤ ਦਾ ਕੰਮ ਹੈ। ਖਿਡਾਰੀ ਬਣਨਾ ਕੋਈ ਸੌਖਾ ਕੰਮ ਨਹੀਂ ਹੈ। ਖਿਡਾਰੀ ਬਣਨਾ ਬਹੁਤ ਔਖਾ। ਧੁੱਪਾਂ, ਤੇਹਾਂ, ਭੁੱਖਾਂ ਤੇਹਾਂ ਕੱਟਣੀਆਂ ਪੈਂਦੀਆਂ, ਧੁੱਪਾਂ ਦੇ ਵਿੱਚ ਪ੍ਰੈਕਟਿਸ ਕਰਨੀ ਪੈਂਦੀ ਹੈ। ਜਦੋਂ ਲੋਕ ਰਜਾਈਆਂ 'ਚ ਵੜੇ ਪਏ ਹੁੰਦੇ ਆ ਸਿਆਲਾਂ ਦੇ ਵਿੱਚ, ਉਦੋਂ ਵੀ ਸਰੀਰ ਤੋਂ ਮੁੜਕਾ ਚੋਣਾ ਪੈਂਦਾ ਹੈ। ਫਿਰ ਜਾ ਕੇ ਬੰਦਾ ਖਿਡਾਰੀ ਬਣਦਾ। ਘੰਟਿਆਂ ਬੱਧੀ ਪ੍ਰੈਕਟਿਸ ਕਰਨੀ ਪੈਂਦੀ ਹੈ। ਤਾਂ ਹੁਣ ਇਸ ਕਰਕੇ ਜਿਹੜਾ ਇਹ ਜਿਹੜੀ ਵਿਵਸਥਾ ਹੈ, ਇਹਨੂੰ ਇੱਥੇ ਜਦੋਂ ਸਕੂਲ ਲੈਵਲ ਤੇ ਮੁਕਾਬਲੇ ਹੋਣ, ਯੂਨੀਵਰਸਿਟੀ ਦੇ ਲੈਵਲ ਦੇ ਮੁਕਾਬਲੇ ਹੋਣ, ਤਾਂ ਉਦੋਂ ਹੀ ਨਜ਼ਰ ਰੱਖੀ ਜਾਵੇ। ਉਦੋਂ ਹੀ ਜਿਹੜੇ ਖਿਡਾਰੀ ਲੱਗਦਾ ਕਿ ਯਾਰ ਇਹ ਪੀੜਤ ਹੈ, ਉਹਨਾਂ ਦਾ ਇਲਾਜ ਕਰਵਾਇਆ ਜਾਵੇ। ਨਸ਼ੇ ਦਾ ਟੀਕਾ ਲਾਉਂਦੇ ਇੱਕ ਹੋਰ ਨੌਜਵਾਨ ਦੀ ਵੀਡੀਓ ਵਾਇਰਲ ਹੋਈ ਹੈ। ਭਾਵੇਂ ਕਿ ਇਸ ਵੀਡੀਓ ਦੀ ਅਧਿਕਾਰਤ ਤੌਰ ਤੇ ਕੋਈ ਪੁਸ਼ਟੀ ਨਹੀਂ ਹੋਈ, ਪਰ ਇਹ ਵੀਡੀਓ ਅੰਮ੍ਰਿਤਸਰ ਸਾਹਿਬ ਤੋਂ ਵਾਇਰਲ ਹੋਈ ਹੈ ਤੇ ਇਹ ਵੀਡੀਓ ਸਥਾਨਕ ਚਮਰੰਗ ਰੋਡ ਦੀ ਦੱਸੀ ਜਾ ਰਹੀ ਹੈ। ਇਸ ਦੇ ਵਿੱਚ 5 ਨੌਜਵਾਨ ਰਾਤ ਵੇਲੇ ਲੱਤ ਦੀਆਂ ਨਸਾਂ ਦੇ ਵਿੱਚ ਟੀਕੇ ਲਾਉਂਦੇ ਨਜ਼ਰ ਆ ਰਹੇ ਨੇ। ਇਹ ਵੀਡੀਓ ਬੀਤੀ ਰਾਤ ਦੀ ਦੱਸੀ ਜਾ ਰਹੀ ਹੈ। ਇਸ ਨਵੀਂ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ
ਸਪਸ਼ਟ ਹੋ ਗਿਆ ਕਿ ਪੁਲਿਸ ਦੀ ਕਾਰਵਾਈ ਦੇ ਬਾਵਜੂਦ ਇਸ ਇਲਾਕੇ ਦੇ ਵਿੱਚ ਨਸ਼ੇ ਦੀ ਵਿਕਰੀ ਅਤੇ ਵਰਤੋਂ ਜਾਰੀ ਹੈ। ਇਸ ਤੋਂ ਪਹਿਲਾਂ ਵੀ ਚਮਰੰਗ ਰੋਡ, ਮਕਬੂਲਪੁਰਾ ਤੇ ਹੋਰਨਾਂ ਇਲਾਕਿਆਂ ਦੇ ਵਿੱਚ ਅਜਿਹਾ ਨਸ਼ਾ ਕਰਦੇ ਲੋਕਾਂ ਦੀਆਂ ਵੀਡੀਓਜ਼ ਵਾਇਰਲ ਹੋ ਚੁੱਕੀਆਂ ਨੇ। ਮਕਬੂਲਪੁਰਾ ਇਲਾਕੇ ਦੇ ਵਿੱਚ ਤਾਂ ਇੱਕ ਨਵ-ਵਿਆਹੀ ਕੁੜੀ ਵੀ ਨਸ਼ੇ ਦੀ ਧੁੱਤ ਦੇ ਵਿੱਚ ਸੀ ਤੇ ਉਹਦੀ ਉਸ ਹਾਲਤ ਵਾਲੀ ਵੀਡੀਓ ਵੀ ਵਾਇਰਲ ਹੋ ਚੁੱਕੀ ਹੈ। ਇਸ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਦੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਸੀ ਅਤੇ ਇਸ ਕੁੜੀ ਨੂੰ ਕਾਬੂ ਵੀ ਕੀਤਾ ਸੀ। ਇਹਨਾਂ ਇਲਾਕਿਆਂ ਦੇ ਵਿੱਚ ਪੁਲਿਸ ਵੱਲੋਂ ਨਸ਼ਾ ਵੀ ਬਰਾਮਦ ਕੀਤਾ ਜਾ ਚੁੱਕਿਆ ਹੈ, ਪਰ ਇਸ ਦੇ ਬਾਵਜੂਦ ਇੱਥੇ ਨਸ਼ੇ ਦੀ ਵਰਤੋਂ ਤੇ ਵਿਕਰੀ ਲਗਾਤਾਰ ਜਾਰੀ ਹੈ, ਇਹ ਲੋਕਾਂ ਦਾ ਕਹਿਣਾ ਹੈ। ਡੀਸੀਪੀ ਪਰਵਿੰਦਰ ਸਿੰਘ ਭੰਡਾਲ ਨੇ ਕਿਹਾ ਕਿ ਪੁਲਿਸ ਵੱਲੋਂ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਾਬੂ ਕਰਨ ਦੇ ਨਾਲ-ਨਾਲ ਲੋਕਾਂ ਨੂੰ ਵੀ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਪਰ ਦੂਜੇ ਪਾਸੇ ਲੋਕ ਕਹਿੰਦੇ ਨੇ ਕਿ ਇਹ ਜਿਹੜੀਆਂ ਪੁਲਿਸ ਦੀਆਂ ਵਰਸ਼ਨ ਨੇ, ਬਾਈਟਸ ਨੇ ਜਾਂ ਉਹਨਾਂ ਨੇ ਜੋ ਕਿਹਾ ਹੈ, ਇਹ ਸਿਰਫ ਇੱਕ ਫਾਰਮੈਲਿਟੀ ਹੈ। ਜਦ ਕਿ ਜ਼ਮੀਨ ਤੇ ਕੁਛ ਵੀ ਨਹੀਂ ਹੁੰਦਾ। ਜਦੋਂ ਪੁਲਿਸ ਹੁੰਦੀ ਹੈ, ਤਸਕਰ 10 ਮਿੰਟ ਇੱਧਰ-ਉੱਧਰ ਹੋ ਜਾਂਦੇ, ਜਦੋਂ ਪੁਲਿਸ ਚਲੀ ਜਾਂਦੀ ਹੈ, ਅਗਲੇ ਮਾਲ ਪੱਤਾ ਲੈ ਕੇ ਫੇਰ ਆ ਜਾਂਦੇ ਨੇ। ਸੋ ਖੈਰ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਬਾਰੇ ਚਰਚਾ ਕਰਾਂਗੇ, ਜਿਨ੍ਹਾਂ ਦੇ ਵਿੱਚ ਹਿਮਾਚਲ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਨੇ ਤੇ ਕਾਂਗਰਸ ਨੇ 40 ਸਟਾਰ ਪ੍ਰਚਾਰਕਾਂ ਦੀ ਜਿਹੜੀ ਲਿਸਟ ਆ ਉਹ ਜਾਰੀ ਕੀਤੀ ਹੈ। ਇਸ ਤੋਂ ਇਲਾਵਾ ਦੇਸ਼ ਦੁਨੀਆ ਦੇ ਵਿੱਚੋਂ ਜੁੜੀਆਂ ਕੁਝ ਹੋਰ ਅਹਿਮ ਖਬਰਾਂ ਤੇ ਵੀ ਆਪਾਂ ਚਰਚਾ ਕਰਾਂਗੇ ਤੇ ਨਾਲੋਂ ਨਾਲ ਜਿਹੜੀ ਹੈ ਚਰਚਾ ਇੱਕ ਇਹ ਵੀ ਕਰਾਂਗੇ ਕਿ ਜਿਹੜਾ ਔਰਤ ਨੂੰ ਥੱਪੜ ਮਾਰਨ ਦਾ ਮਾਮਲਾ ਸੀ, ਜਿਹੜੇ ਆਪਾਂ ਖਬਰ ਕੀਤੀ ਸੀ, ਉਹਦੇ ਵਿੱਚ ਹੁਣ ਮੰਤਰੀ ਨੇ ਉਸ ਔਰਤ ਤੋਂ ਮਾਫੀ ਮੰਗੀ ਹੈ। ਇਹ ਬੀਜੇਪੀ ਦਾ ਮੰਤਰੀ ਸੀ ਜਿਹਨੇ ਔਰਤ ਨੂੰ ਥੱਪੜ ਮਾਰਿਆ ਸੀ ਤੇ ਇਹਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਜਿਹੜਾ ਪਿੰਡ ਹਾਂਗਲਾਂ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਇਹ ਬੀਬੀ ਜਿਹੜੀ ਹੈ ਜ਼ਮੀਨ ਦੇ ਮਸਲੇ ਦੇ ਵਿੱਚ ਗੱਲਬਾਤ ਕਰਨ ਆਈ ਸੀ ਤੇ ਇਹਦਾ ਨਾਂ ਸੀਗਾ ਵੀ ਸੁਮੰਨਾ। ਤੇ ਇਹਦੇ ਬਾਰੇ ਚਰਚਾ ਕਰਦੇ ਆ ਬ੍ਰੇਕ ਤੋਂ ਪਾਰ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਅਸੀਂ ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੱਕ ਵਾਰ ਮੁੜ ਤੋਂ ਆਪਾਂ ਸਾਰੇ ਜੁੜੇ ਹਾਂ ਤੇ ਅੱਗੇ ਵਧਦੇ ਹਾਂ, ਕੁਝ ਖਾਸ ਖਬਰਾਂ ਤੇ ਕਰਦੇ ਹਾਂ ਚਰਚਾ। ਕਰਨਾਟਕ ਦੇ ਮੰਤਰੀ ਵੀ ਸਮੰਨਾ ਦੀ ਇੱਕ ਔਰਤ ਨੂੰ ਥੱਪੜ ਮਾਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੰਤਰੀ ਨੇ ਮਾਫੀ ਮੰਗ ਲਈ ਹੈ। ਇਹ ਔਰਤ ਆਪਣੀਆਂ ਸ਼ਿਕਾਇਤਾਂ ਦੇ ਹੱਲ ਦੇ ਲਈ ਮੰਤਰੀ ਕੋਲ ਆਈ ਸੀ। ਪਤਾ ਲੱਗਿਆ ਹੈ ਕਿ ਮਕਾਨ ਤੇ ਉਸਾਰੀ ਬਾਰੇ ਮੰਤਰੀ ਹਾਂਗਲਾ ਪਿੰਡ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਹਿੱਸਾ ਲੈਣ ਆਇਆ ਸੀ। ਇਹ ਸਮਾਗਮ ਬੇਜ਼ਮੀਨੇ ਲੋਕਾਂ ਦੀ ਜਾਇਦਾਦ ਦੀ ਮਾਲਕੀ ਦੇ ਕਾਗਜ਼ਾਤ ਦੇਣ ਦੀ ਲਈ ਰੱਖਿਆ ਸੀ। ਇਹ ਲੋਕ ਸਰਕਾਰੀ ਜ਼ਮੀਨ ਤੇ ਰਹਿ ਰਹੇ ਸਨ। ਸਮਾਗਮ ਦੇ ਦੌਰਾਨ ਔਰਤ, ਜਿਸ ਦੀ ਸ਼ਨਾਖਤ ਕੇਮ ਪੱਪਾ ਵਜੋਂ ਹੋਈ ਹੈ, ਉਹਨੇ ਮੰਤਰੀ ਨੂੰ ਮਿਲ ਕੇ ਪਲਾਟ ਅਲਾਟ ਕਰਨ ਦੀ ਮੰਗ ਕੀਤੀ ਸੀ। ਮੌਕੇ ਤੇ ਜਮ੍ਹਾਂ ਹੋਈ ਭੀੜ ਕਰਕੇ ਮੰਤਰੀ ਨੂੰ ਧੱਕਾ ਲੱਗਿਆ ਤਾਂ ਉਸਨੇ ਗੁੱਸੇ ਦੇ ਵਿੱਚ ਔਰਤ ਦੇ ਥੱਪੜ ਮਾਰ ਦਿੱਤਾ। ਬਾਅਦ ਦੇ ਵਿੱਚ ਮੰਤਰੀ ਨੇ ਕਿਹਾ ਕਿ ਕੁਝ ਗਲਤ ਨਹੀਂ ਹੋਇਆ, ਮੈਂ 40 ਸਾਲਾਂ ਤੋਂ ਸਿਆਸਤ ਦੇ ਵਿੱਚ ਹਾਂ ਤੇ ਇਹ ਪ੍ਰੋਗਰਾਮ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਦੇ ਲਈ ਸੀ। ਉਹ ਕਹਿੰਦੇ ਕਿ ਹਾਲਾਂਕਿ ਮੈਂ ਦੁਰਵਿਵਹਾਰ ਨਹੀਂ ਕੀਤਾ। ਹੁਣ ਇਹ ਪਤਾ ਨਹੀਂ ਕਿਹੋ ਜਿਹਾ ਮੰਤਰੀ ਹੈ ਜਿਹੜਾ ਲੋਕਾਂ ਦੇ ਥੱਪੜ ਮਾਰ ਕੇ ਵੀ ਮੁੱਕਰ ਰਿਹਾ ਕਿ ਮੈਂ ਕੋਈ ਦੁਰਵਿਵਹਾਰ ਨਹੀਂ ਕੀਤਾ। ਤੇ ਪਰ ਫਿਰ ਵੀ ਜੇ ਕਿਸੇ ਨੂੰ ਦੁੱਖ ਪਹੁੰਚਿਆ ਤਾਂ ਮੈਂ ਮਾਫੀ ਮੰਗਦਾ ਤੇ ਮੈਨੂੰ ਅਫਸੋਸ ਆ। ਅਫਸੋਸ ਕਹਿਣ ਨਾਲ ਜਿਹੜਾ ਤੇਰੇ ਥੱਪੜ ਦਾ ਖੜਾਕ ਹੈ ਮੰਤਰੀ, ਉਹ ਵਾਪਸ ਨਹੀਂ ਆ ਜਾਣਾ। ਤੇ ਮੰਤਰੀ ਕਹਿੰਦਾ ਕਿ ਮੇਰੇ ਸੁਰੱਖਿਆ ਮੁਲਾਜ਼ਮ ਜਿਹੜੇ ਆ ਔਰਤ ਨੂੰ ਵਾਰ-ਵਾਰ ਮੰਚ ਤੇ ਚੜ੍ਹਨ ਤੋਂ ਰੋਕ ਰਹੇ ਸਨ। ਹੁਣ ਸਿਆਸਤ ਹੋਣੀ ਹੈ ਕਿਉਂਕਿ ਮੰਤਰੀ ਸਿਆਸਤਦਾਨ ਹੈ ਤੇ ਹੁਣ ਜਿਹੜੇ ਕਾਂਗਰਸੀ ਆਗੂ ਉਹਨਾਂ ਨੇ ਕਰੜੀ ਆਲੋਚਨਾ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਇੱਥੋਂ ਬੀਜੇਪੀ ਦਾ ਸੱਭਿਆਚਾਰ ਜ਼ਾਹਰ ਹੋ ਗਿਆ। ਇਹ ਔਰਤ ਆਪਣਾ ਦੁੱਖ ਸਰਕਾਰ ਨੂੰ ਦੱਸ ਰਹੀ ਸੀ, ਪਰ ਉਸ ਦਾ ਜਵਾਬ ਮਾੜੇ ਸ਼ਬਦਾਂ ਦੇ ਵਿੱਚ ਮਿਲਿਆ। ਸੱਤਾਧਾਰੀਆਂ ਕੋਲੇ ਧੀਰਜ ਹੋਣਾ ਚਾਹੀਦਾ। ਉਹਨਾਂ ਕਿਹਾ ਕਿ ਸਮੰਨਾ ਨੂੰ ਮੰਤਰੀ ਤਾਂ ਬਣਾਤਾ, ਪਰ ਉਹ ਮੰਤਰੀ ਬਣੇ ਰਹਿਣ ਦੇ ਕਾਬਿਲ ਨਹੀਂ ਹੈ। ਕਾਂਗਰਸ ਦੇ ਆਗੂ ਨੇ ਰਣਦੀਪ ਸੁਰਜੇਵਾਲਾ, ਉਹ ਕਹਿੰਦੇ ਕਿ ਹੰਕਾਰ ਭਾਜਪਾ ਦੇ ਮੰਤਰੀਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ। ਸੋ ਅਗਲੀ ਖਬਰ ਦੇ ਵੱਲ ਵਧੀਏ, ਦਿੱਲੀ ਦਾ ਰੁਖ ਕਰੀਏ। ਦਿੱਲੀ ਪੁਲਿਸ ਨੇ ਜੂਆ ਖੇਡਦੇ ਹੋਏ 29 ਲੋਕਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਦੇ ਵਿੱਚ 7 ਔਰਤਾਂ ਵੀ ਸ਼ਾਮਲ ਨੇ। ਪੁਲਿਸ ਨੇ ਇਹਨਾਂ ਦੇ ਕੋਲੋਂ 60 ਲੱਖ ਰੁਪਏ ਤੋਂ ਵੱਧ ਪੈਸੇ ਵੀ ਬਰਾਮਦ ਕੀਤੇ ਨੇ, ਨਕਦੀ ਵੀ ਬਰਾਮਦ ਕੀਤੀ ਹੈ। ਇੱਕ ਅਧਿਕਾਰੀ ਨੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਪਤਾ ਲੱਗਿਆ ਕਿ ਇਹ ਲੋਕ ਪੰਜਾਬੀ ਬਾਗ ਕਲੱਬ ਰੋਡ ਨੇੜੇ ਇੱਕ ਹੋਟਲ ਦੇ ਵਿੱਚ ਜੂਆ ਖੇਡ ਰਹੇ ਸਨ ਤੇ ਪਤਾ ਲੱਗਿਆ ਵੀ ਹੁਣ ਦਿੱਲੀ ਦੇ ਵਿੱਚ ਪੁਲਿਸ ਨੇ ਦੀਵਾਲੀ ਦੇ ਮੌਕੇ ਜੁਆਰੀਆਂ ਤੇ ਸ਼ਿਕੰਜਾ ਕੱਸਿਆ ਤੇ ਇਸ ਵਾਰ ਹਦਾਇਤ ਕੀਤੀ ਗਈ ਹੈ ਕਿ ਅਜਿਹੇ ਲੋਕਾਂ ਦੀ ਸ਼ਨਾਖਤ ਕਰਕੇ ਜੂਆ ਖੇਡਣ ਵਾਲਿਆਂ ਦੇ ਵਿਰੁੱਧ ਸਖਤ ਕਾਰਵਾਈ ਜਿਹੜੀ ਉਹ ਕੀਤੀ ਜਾਵੇ। ਇਸ ਕਾਰਵਾਈ ਤਹਿਤ ਹੋਟਲ ਦੇ ਵਿੱਚ ਛਾਪੇਮਾਰੀ ਕੀਤੀ ਗਈ, ਜਿਸ ਦੇ ਵਿੱਚ ਇਹਨਾਂ ਵਿਅਕਤੀਆਂ ਕੋਲੋਂ 58 ਲੱਖ ਕੈਸ਼ ਚੈੱਕ ਤੇ 2.5-3 ਲੱਖ ਕੈਸ਼ ਚੈੱਕ ਜਿਹੜਾ ਉਹ ਬਰਾਮਦ ਕੀਤੇ ਗਏ ਤੇ ਤਾਸ਼ ਦੇ ਪੱਤੇ ਜਾਂ ਹੋਰ ਜਿਹੜਾ ਵੀ ਸਮਾਨ ਜੁਆਰੀ ਵਰਤਦੇ ਆ ਉਹ ਬਰਾਮਦ ਕੀਤਾ ਗਿਆ। ਪੁਲਿਸ ਨੂੰ ਆਪਦੇ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਕਿ ਹੋਟਲ ਸਿਟੀ ਵੈਸਟ ਐਡ ਦੇ ਵਿੱਚ ਜੂਆ ਖੇਡਿਆ ਜਾ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਲਗਾਤਾਰ ਸਰਗਰਮ ਹੋਈ ਹੈ। ਦਿੱਲੀ ਦੇ ਵਿੱਚ ਜੂਏਬਾਜ਼ੀ, ਜੁਆਰੀਆਂ ਦਾ ਕੰਮ ਬਹੁਤ ਜ਼ਿਆਦਾ ਚੱਲਦਾ। ਦਿੱਲੀ ਦੇ ਵਿੱਚ ਸੱਟੇਬਾਜ਼ੀ, ਤੁਹਾਨੂੰ ਯਾਦ ਹੋਣਾ ਜਦੋਂ ਆਪਾਂ ਖਬਰਾਂ ਕਰਦੇ ਰਹੇ ਹਾਂ, ਜਿਹੜਾ ਸਿੱਧੂ ਮੂਸੇਵਾਲੇ ਦੇ ਕਤਲ ਦੇ ਮਾਮਲੇ ਦੇ ਵਿੱਚ ਇੱਕ 18 ਸਾਲਾਂ ਦਾ ਗੈਂਗਸਟਰ ਫੜਿਆ ਗਿਆ ਸੀਗਾ। ਉਹ ਜਿਹੜਾ ਗੈਂਗਸਟਰ ਸੀਗਾ ਉਹਨੇ ਜੁਆਰੀਏ ਤੋਂ 30 ਲੱਖ ਰੁਪਈਆ ਮੰਗਿਆ ਸੀ। ਤੇ ਵੈਸੇ ਵੀ ਆਪਾਂ ਰਿਪੋਰਟਾਂ ਸਾਂਝੀਆਂ ਕਰਦੇ ਰਹੇ ਹਾਂ, ਦਿੱਲੀ ਦੇ ਵਿੱਚ ਜੂਏ ਦਾ ਕਾਰੋਬਾਰ ਅਰਬਾਂ ਰੁਪਏ ਦਾ ਤੇ ਉੱਥੇ ਬੁੱਕੀ, ਜੁਆਰੀਏ, ਸੱਟੇਬਾਜ਼, ਇਹਨਾਂ ਦੀ ਪੁਲਿਸ ਦੇ ਨਾਲ ਮਤਲਬ ਗੰਢ ਧੁੱਪ ਆ ਪੂਰੀ। ਪੁਲਿਸ ਠੀਕ ਆ, ਹੁਣ ਜਿਹੜੇ 4-5 ਫੜੇ ਆ ਇਹ ਤਾਂ ਹੋਣੇ ਆ ਕੋਈ ਮਾਤੜ ਜਿਹੜੇ ਚਾਅ 'ਚ ਦੀਵਾਲੀ ਤੇ ਜੂਆ ਖੇਡਣ ਚਲੇ ਗਏ, ਪਰ ਜਿਹੜਾ ਅਸਲੀ ਨੈਕਸਸ ਉੱਥੇ ਚੱਲ ਰਿਹਾ, ਉਸ ਨੈਕਸਸ ਨੂੰ ਹੱਥ ਪਾਉਣ ਦੀ ਜ਼ਰੂਰਤ ਪੁਲਿਸ ਦੇ ਵਿੱਚ ਨਹੀਂ ਹੈ। ਉੱਥੇ ਅਰਬਾਂ ਰੁਪਏ ਦਾ ਕਾਰੋਬਾਰ ਚੱਲਦਾ ਔਰ ਉਸ ਕਾਰੋਬਾਰ ਦੀ ਆੜ ਦੇ ਹੇਠ ਜਿਸਮ ਫਰੋਸ਼ੀ ਜਾਂ ਹੋਰ ਵੱਡੇ-ਵੱਡੇ ਕਾਰੋਬਾਰੀਆਂ ਨੂੰ ਬਲੈਕਮੇਲ ਕਰਕੇ ਉਹਨਾਂ ਦੀਆਂ ਵੀਡੀਓ ਬਣਾਉਣਾ। ਸੋ ਇਹ 3-4 ਜਿਹੜੀਆਂ ਅਲਾਮਤਾਂ ਨੇ ਉਹਨਾਂ ਨੇ ਦਿੱਲੀ ਨੂੰ ਘੇਰਾ ਪਾਇਆ ਹੋਇਆ। ਪਰ ਦਿੱਲੀ ਪੁਲਿਸ ਕਿਉਂਕਿ ਭਾਜਪਾ ਦੇ ਅਧੀਨ ਹੈ, ਸੈਂਟਰ ਦੇ ਅਧੀਨ ਹੈ, ਇਸ ਕਰਕੇ ਦਿੱਲੀ ਪੁਲਿਸ ਨਾਲ ਜੁੜੀਆਂ ਖਬਰਾਂ ਗੋਦੀ ਮੀਡੀਆ ਪ੍ਰਕਾਸ਼ਿਤ ਨਹੀਂ ਕਰਦਾ। ਦਿੱਲੀ ਪੁਲਿਸ ਦੀ ਨਾਲੀਅਤ ਦੀਆਂ, ਦਿੱਲੀ ਪੁਲਿਸ ਦੇ ਵੱਲੋਂ ਲੋਕਾਂ ਦੇ ਨਾਲ ਵਧੀਕੀਆਂ ਦੀਆਂ ਬਹੁਤ ਖਬਰਾਂ ਆਉਂਦੀਆਂ ਰਹਿੰਦੀਆਂ। ਕਦੇ ਮੈਟਰੋ ਸਟੇਸ਼ਨ ਤੇ, ਕਦੇ ਕਿਸੇ ਪੁਲਿਸ ਸਟੇਸ਼ਨ ਤੇ, ਕਦੇ ਕਿਸੇ ਨਾਕੇ ਤੇ। ਜਿਹੜੇ ਟੈਕਸੀ ਡਰਾਈਵਰ ਆ ਨਾ ਪੰਜਾਬ ਦੇ,
ਉਹਨਾਂ ਦੇ ਨਾਲ ਕਦੇ ਗੱਲ ਕਰਕੇ ਵੇਖਿਓ ਵੀ ਦਿੱਲੀ ਪੁਲਿਸ ਕਿੰਨੀ ਜ਼ਾਲਮ ਹੈ। ਦਿੱਲੀ ਪੁਲਿਸ ਜਿਹੜਾ ਮਾਤੜ ਆ ਨਾ ਉਹਨੂੰ ਤਾਂ ਦਿੱਲੀ ਪੁਲਿਸ ਦਾ 에ਅਰਪੋਰਟ ਤੇ ਗਏ ਨੂੰ ਲੁੱਟ ਹੀ ਲੈਂਦੀ ਹੈ ਇੱਕ ਤਰੀਕੇ ਨਾਲ। ਬਸ ਇਹ ਹੈ ਕਿ ਚਲੋ ਬੰਦਾ ਆਪਦੀ ਕਾਰ ਤੇ ਆਪਦੀ ਜਾਨ ਬਚਾ ਕੇ ਤਾਂ ਆ ਜਾਂਦਾ, ਪਰ ਉਹਦੇ ਕੋਲੇ ਪੈਸਾ ਟਕਾ ਨਹੀਂ ਛੱਡਦੇ। ਦਿੱਲੀ ਪੁਲਿਸ ਤਾਂ ਇਹ ਜਿਹੀ ਹੈ ਕਿ ਜੇ ਮੰਨ ਲਓ ਕਰਫਿਊ ਲੱਗਿਆ ਬੰਦਾ ਤੇ ਬੰਦਾ ਕਿਸੇ ਐਮਰਜੈਂਸੀ ਦੇ ਵਿੱਚ ਹੈ, ਤੇ ਉਹ ਮੇਰੇ ਕਿਸੇ ਖਾਸ ਦੋਸਤ ਨਾਲ ਹੋਇਆ, ਉਹਨਾਂ ਨੇ 4000 ਰੁਪਇਆ ਮੰਗਿਆ। ਹਾਲਾਂਕਿ ਉਹ ਐਮਰਜੈਂਸੀ 'ਚ ਸੀ, ਉਹਨੂੰ ਪਤਾ ਨਹੀਂ ਸੀ ਕਿ ਕਰਫਿਊ ਹੁਣ 11 ਤੋਂ ਲੈ ਕੇ 5 ਵਜੇ ਤੱਕ ਕਰਫਿਊ, ਉਦੋਂ ਕਰਫਿਊ ਨਵਾਂ-ਨਵਾਂ ਲੱਗਿਆ ਸੀਗਾ। ਇੱਕ ਵਾਰੀ ਹਟਾ ਕੇ ਦੁਬਾਰਾ ਫੇਰ ਲਾਇਆ ਸੀਗਾ, ਇੰਪੋਜ਼ ਕੀਤਾ ਸੀਗਾ। 4000 ਰੁਪਇਆ ਮੰਗਿਆ ਉਹਦੇ, ਕਹਿੰਦਾ ਤੁਹਾਡੇ 2 ਜਾਣੇ ਤੁਸੀਂ, ਤੇ 2 ਜਾਣਿਆਂ ਦਾ 2-2 ਹਜ਼ਾਰ ਰੁਪਇਆ ਕਰਫਿਊ ਦਾ ਲੰਘਣ ਦਾ ਜੁਰਮਾਨਾ ਹੈ। ਤੇ ਉਹ ਬੰਦਾ ਥੋੜ੍ਹਾ ਜਿਹਾ ਕਾਨੂੰਨ ਦਾ ਜਾਣਕਾਰ ਸੀ। ਉਹ ਕਹਿੰਦਾ ਲਿਆਓ ਆਪਦੇ ਕਾਗਜ਼ਾਤ ਕੱਢੋ। ਉਹਨੇ ਗੱਡੀ ਦੇ ਕਾਗਜ਼ਾਤ ਦਿਖਾਤੇ। ਕਾਗਜ਼ਾਤ ਦਿਖਾ ਕੇ ਤੇ ਉਹ ਕਹਿੰਦਾ ਵੀ ਦੱਸੋ ਕੋਰਟ 'ਚ ਭੁਗਤਣਾ ਹੈ ਕਿ ਇੱਥੇ ਹੀ ਦੇਣੇ ਆ? ਉਹ ਕਹਿੰਦਾ ਇੱਥੇ ਦੇਖ ਲਓ, ਜੇ ਘੱਟ ਕਰ ਲਓਗੇ ਤਾਂ ਇੱਥੇ ਦੇ ਦਿੰਦਾ, ਨਹੀਂ ਤਾਂ ਕੋਰਟ 'ਚ ਭੁਗਤ ਲੂੰਗਾ। ਉਹ ਕਹਿੰਦੇ ਚੱਲ ਦੱਸ ਕਿੰਨੇ ਘੱਟ ਕਰ ਸਕਦਾ? ਉਹ ਕਹਿੰਦਾ ਕੋਰਟ 'ਚ ਕਿੰਨੇ ਲੱਗਣੇ? ਕਹਿੰਦਾ ਕੋਰਟ 'ਚ ਤਾਂ 4000 ਹੀ ਲੱਗੂਗਾ। ਕਹਿੰਦਾ ਇੱਥੇ ਕਿੰਨੇ ਲੱਗਣਗੇ? ਕਹਿੰਦਾ ਇੱਥੇ 500 ਘੱਟ ਦੇ ਦੇ ਤੇ 3500 ਦੇ ਦੇ। ਉਹ ਕਹਿੰਦਾ 3500 ਨਹੀਂ ਮੈਂ ਦੇ ਸਕਦਾ। ਕਹਿੰਦਾ ਚਲੋ ਫਿਰ ਕੋਰਟ ਚਲੋ। ਕਹਿੰਦਾ ਚੱਲ ਭਰ, ਆਹ ਲੈ ਮੇਰਾ ਡਰਾਈਵਿੰਗ ਲਾਇਸੈਂਸ ਤੇ ਆਹ ਮੇਰਾ ਆਧਾਰ ਕਾਰਡ ਹੈ, ਭਰ ਤੂੰ ਕੋਰਟ ਵਾਲੀ ਭਰ ਦੇ। ਕਹਿੰਦਾ ਨਹੀਂ ਉੱਥੇ ਤੁਹਾਨੂੰ ਖੱਜਲ ਖੁਆਰੀ ਹੋਊਗੀ। ਉਹ ਕਹਿੰਦਾ ਖੱਜਲ ਖੁਆਰੀ ਦੇ ਕੀ ਹੈ, ਨਿੱਤ ਤਾਂ ਦਿੱਲੀ ਆਉਣੇ ਆ ਤੀਜੇ ਚੌਥੇ ਦਿਨ। ਕੋਰਟ ਦੀਆਂ ਤਰੀਕਾਂ ਪੰਜਾਬ 'ਚ ਵੀ 3-4 ਪਈਆਂ ਹੀ ਆ, ਇੱਥੇ ਭੁਗਤ ਲਾਂਗੇ ਫੇਰ ਕੀ ਹੈ, ਤੁਹਾਨੂੰ ਪਤਾ ਹੀ ਹੈ ਪੰਜਾਬੀ ਬੰਦਾ ਜਦੋਂ ਜਾਣ ਕੇ ਮਚਲਾ ਹੋ ਜੇ। ਅੱਛਾ ਗੱਲ ਮੁੱਕਦੀ ਮੁਕਾਉਂਦੀ 2 ਜਣਿਆਂ ਦੇ 1000 ਰੁਪਈਏ ਤੇ ਆ ਗਈ ਕਿ ਕਰਫਿਊ ਦਾ ਉਲੰਘਣ ਤੁਸੀਂ ਕਰਤਾ ਹੈ, 1000 ਰੁਪਈਆ ਦੇ ਦਿਓ। 4000 ਤੋਂ ਚੱਲਿਆ ਦਿੱਲੀ ਪੁਲਿਸ ਦਾ ਮੁਲਾਜ਼ਮ। ਇਹ ਗੱਲਾਂ ਜਿਹੜੀਆਂ ਨੇ ਅੰਬੈਸੀ ਦੇ ਨੇੜੇ-ਤੇੜੇ ਜਿਹੜੀ ਜਿੱਥੇ ਆਪਾਂ ਫਿੰਗਰਪ੍ਰਿੰਟ ਦੇਣ ਜਾਂਦੇ ਹਾਂ ਉੱਥੋਂ ਦੀਆਂ ਨੇ। 1000 ਰੁਪਈਏ ਤੋਂ ਵੀ ਉਹ ਜਦੋਂ ਬੰਦਾ ਜ਼ਿਆਦਾ ਹੀ ਕਹਿਣ ਲੱਗ ਪਿਆ ਕਿ ਯਾਰ ਨਹੀਂ, 300 ਰੁਪਈਏ ਤੇ ਦਿੱਲੀ ਪੁਲਿਸ ਦਾ ਉਹ ਮੁਲਾਜ਼ਮ ਵਿਕ ਗਿਆ, ਜਿਹੜਾ 4000 ਰੁਪਈਆ ਮੰਗਦਾ ਸੀ। ਇਹ ਦਿੱਲੀ ਪੁਲਿਸ ਦੀ ਹਾਲਤ ਹੈ। ਆਹ 50-60 ਲੱਖ ਰੁਪਈਆ ਕੋਈ ਵੱਡੀ ਕੈਸ਼ ਨਹੀਂ। ਜੇ ਕੋਈ ਕਹੇ ਦਿੱਲੀ ਪੁਲਿਸ ਦਾ ਕਮਿਸ਼ਨਰ ਕਿ ਅਸੀਂ ਬਹੁਤ ਵੱਡੀ ਮੱਲ ਮਾਰ ਲਈ ਹੈ, ਇਹ ਨਹੀਂ, ਇਹ ਤਾਂ ਇੱਕ ਛੋਟੀ ਜਿਹੀ ਕਹਾਣੀ ਦੱਸੀ ਸੀ ਤੁਹਾਨੂੰ ਕਿ ਦਿੱਲੀ ਪੁਲਿਸ ਦਾ ਕੰਮ ਕਰਨ ਦਾ ਤਰੀਕਾ ਕਿਹੋ ਜਿਹਾ। ਖੈਰ ਆਪਾਂ ਅਗਲੀ ਖਬਰ ਦੇ ਵੱਲ ਵਧੀਏ। ਅਗਲੀ ਖਬਰ ਜਿਹੜੀ ਆ ਉਹ ਮਾਲ ਗੱਡੀ ਦੇ ਮਾਲ ਗੱਡੀ ਦੇ ਨਾਲ ਜੁੜੀ ਹੈ, ਸੜਕ ਹਾਦਸੇ ਨਾਲ ਨਹੀਂ ਜੁੜੀ। ਉੱਤਰ ਪ੍ਰਦੇਸ਼ ਦੇ ਜਿਹੜਾ ਉਹ ਪ੍ਰਯਾਗਰਾਜ ਵਿੱਚ ਜਿਹੜਾ ਕਾਨਪੁਰ ਪ੍ਰਯਾਗਰਾਜ ਸੈਕਸ਼ਨ ਆ, ਉੱਥੇ ਫਤਿਹਪੁਰ ਨੇੜੇ ਰਾਮਬਾਗ ਸਟੇਸ਼ਨ ਤੇ ਤਕਰੀਬਨ 10:30 ਵਜੇ ਜਿਹੜਾ ਦੀਨ ਦਿਆਲ ਉਪਾਧਿਆਏ ਸਟੇਸ਼ਨ ਹੈ, ਉੱਥੇ ਜਾ ਰਹੀ ਮਾਲ ਗੱਡੀ ਦੇ 29 ਡੱਬੇ ਜਿਹੜੇ ਆ ਪਟੜੀ ਤੋਂ ਲੈ ਗਏ, ਜਿਸ ਕਰਕੇ ਇੱਥੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ। ਕਿਸੇ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਤੋਂ ਬਚਤ ਰਹੀ ਹੈ। ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਡੱਬੇ ਖਾਲੀ ਸਨ ਤੇ ਇਹ ਜਿਹੜੀ ਹੈ ਇਹਨੂੰ ਦਿੱਲੀ ਤੋਂ ਵਾਰਾਣਸੀ ਜਾਣ ਵਾਲੀ ਵੰਦੇ ਭਾਰਤ ਰੇਲ ਗੱਡੀ ਨੂੰ DFSC ਮਾਰਗ ਤੋਂ ਭੇਜਿਆ ਗਿਆ, ਜਦਕਿ ਅੰਮ੍ਰਿਤਸਰ ਤੋਂ ਪਟਨਾ ਜਾਣ ਵਾਲੀ ਰੇਲ ਗੱਡੀ ਨੂੰ ਹੁਣ ਰੂਮਾ ਤੋਂ ਸੁਜਾਤਪੁਰ ਵਿਚਾਲੇ DFSC ਮਾਰਗ ਤੇ ਚਲਾਇਆ ਜਾ ਰਿਹਾ ਹੈ। ਤੇ ਹੁਣ ਇਸ ਮਾਰਗ ਤੇ ਹਲੇ ਰੇਲ ਆਵਾਜਾਈ ਜਿਹੜੀ ਹੈ ਉਹ ਪ੍ਰਭਾਵਿਤ ਹੋਈ ਹੈ। ਖੈਰ ਆਪਾਂ ਅਗਲੀ ਖਬਰ ਦੇ ਵੱਲ ਵਧੀਏ। ਅਗਲੀ ਖਬਰ ਜਿਹੜੀ ਹੈ ਉਹ ਕੌਮਾਂਤਰੀ ਖਬਰ ਹੈ। ਕੌਮਾਂਤਰੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਇੱਕ ਖਬਰ ਜਿਹੜੀ ਹੈ ਕੌਮੀ ਖਬਰ ਕਰਦੇ ਚੱਲਦੇ ਹਾਂ। ਤ੍ਰਿਪੁਰਾ ਦੇ ਵਿੱਚ ਉਨਾਕੋਟੀ ਜ਼ਿਲ੍ਹੇ ਦੇ ਵਿੱਚ 16 ਸਾਲ ਦੀ ਬੱਚੀ ਦੇ ਨਾਲ ਗੈਂਗਰੇਪ ਦੇ ਮਾਮਲੇ ਦੇ ਵਿੱਚ ਔਰਤ ਸਮੇਤ 3 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਇਸ ਘਟਨਾ ਦੇ ਵਿੱਚ ਰਾਜ ਦੇ ਇੱਕ ਮੰਤਰੀ ਦਾ ਮੁੰਡਾ ਵੀ ਨਾਲ ਸ਼ਾਮਲ ਸੀਗਾ ਇਸ ਕ੍ਰਾਈਮ ਦੇ ਵਿੱਚ। ਤੇ ਹੁਣ ਕਾਂਗਰਸ ਤੇ ਮਾਕਪਾ ਨੇ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਹੈ। ਘਟਨਾ 19 ਅਕਤੂਬਰ ਦੀ ਹੈ, ਜਦੋਂ ਕੁਮਾਰ ਘਾਟ ਦੇ ਵਿੱਚ ਇੱਕ 3 ਮੰਜ਼ਲਾ ਇਮਾਰਤ ਦੇ ਵਿੱਚ 16 ਸਾਲ ਦੀ ਕੁੜੀ ਦੇ ਨਾਲ ਗੈਂਗਰੇਪ ਕੀਤਾ ਗਿਆ। FIR ਦੇ ਵਿੱਚ ਪੀੜਤਾ ਦੀ ਮਾਂ ਨੇ ਦੋਸ਼ ਲਾਇਆ ਕਿ ਗੁਆਂਢ ਦੀ ਇੱਕ ਔਰਤ ਇਸ ਕੁੜੀ ਨੂੰ ਇਸ ਹੋਟਲ ਦੇ ਵਿੱਚ ਲੈ ਕੇ ਗਈ ਸੀ। ਉਸ ਤੋਂ ਬਾਅਦ FIR ਦੇ ਆਧਾਰ ਤੇ ਇੱਕ ਔਰਤ ਸਮੇਤ 3 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ, ਪਰ ਹਲੇ ਦੋਸ਼ੀ ਜਿਹੜੇ ਆ ਉਹ ਫਰਾਰ ਨੇ। ਹੁਣ ਜਿਹੜਾ ਮਾਰਕਸਵਾਦੀ ਕਮਿਊਨਿਸਟ ਪਾਰਟੀ ਆ, ਉਹਨਾਂ ਦੇ ਜਿਹੜੇ ਜਤਿੰਦਰ ਚੌਧਰੀ ਆ, ਉਹਨੇ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਮੰਤਰੀ ਦੇ ਮੁੰਡੇ ਦੀ ਭੂਮਿਕਾ ਦਾ ਪਤਾ ਲਾਉਣ ਦੇ ਲਈ ਜਾਂਚ ਦੀ ਮੰਗ ਕਰ ਰਹੇ ਆ। ਜੇਕਰ ਉਹ ਦੋਸ਼ੀ ਹੈ ਤਾਂ ਉਹਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਹਾਲਾਂਕਿ ਭਾਜਪਾ ਨੇ ਇਹਨਾਂ ਦੋਸ਼ਾਂ ਨੂੰ ਖਾਰਜ ਕੀਤਾ ਹੈ। ਪਾਰਟੀ ਦਾ ਕਹਿਣਾ ਹੈ ਕਿ ਇਸ ਮਸਲੇ ਦੇ ਵਿੱਚ ਜਿਹੜੇ ਮੰਤਰੀ ਦੇ ਮੁੰਡੇ ਤੇ ਦੋਸ਼ ਲਾਏ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਨਿਰਾਧਾਰ ਦੋਸ਼ ਨੇ, ਉਹਨਾਂ ਦਾ ਕੋਈ ਆਧਾਰ ਨਹੀਂ ਹੈ। ਭਾਜਪਾ ਦਾ ਕਹਿਣਾ ਹੈ ਕਿ FIR ਦੇ ਵਿੱਚ ਦਾਸ ਦੇ ਮੁੰਡੇ ਦਾ ਨਾਮ ਨਹੀਂ ਹੈ ਤੇ ਵਾਰਦਾਤ ਸਮੇਂ ਮੰਤਰੀ ਦਾ ਮੁੰਡਾ ਅਗਰਤਲਾ ਦੇ ਵਿੱਚ ਸੀ। ਤੇ ਹੁਣ ਜਿਹੜਾ ਉਹ ਦਾਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਭਗਵਾਨ ਦਾਸ ਦੇ ਮੁੰਡਾ ਮੰਤਰੀ ਹੈ ਉੱਥੋਂ ਦਾ ਬੀਜੇਪੀ ਦਾ, ਜਿਹਦਾ ਨਾਮ ਭਗਵਾਨ ਦਾਸ ਆ, ਉਹਦੇ ਮੁੰਡੇ ਦਾ ਨਾਂ ਸਾਹਮਣੇ ਆਇਆ ਤੇ ਉੱਥੋਂ ਹੁਣ ਸਿਆਸਤ ਜਿਹੜੀ ਆ ਉਹ ਤੇਜ਼ ਹੋ ਚੁੱਕੀ ਹੈ ਇਸ ਮਸਲੇ ਨੂੰ ਲੈ ਕੇ। ਤੇ ਹਾਲਾਂਕਿ ਭਗਵਾਨ ਦਾਸ ਨੇ ਇਸ ਮਸਲੇ ਤੇ ਕੋਈ ਮੀਡੀਆ ਦੇ ਵਿੱਚ ਬਿਆਨ ਨਹੀਂ ਦਿੱਤਾ। ਆਪਾਂ ਪਿਛਲੇ ਦਿਨੀ ਇੱਕ ਜਿਹੜੀ ਖਬਰ ਸਾਂਝੀ ਕਰਦੇ ਸੀ ਉੱਤਰਾਖੰਡ ਤੋਂ। ਉੱਤਰਾਖੰਡ ਦੇ ਵਿੱਚ ਵੀ ਬੀਜੇਪੀ ਦੇ ਮੰਤਰੀ ਦੇ ਮੁੰਡੇ ਤੇ ਦੋਸ਼ ਲੱਗੇ। ਰਿਜ਼ੋਰਟ ਦੇ ਵਿੱਚ ਇੱਕ ਰਿਸੈਪਸ਼ਨਿਸਟ ਕੁੜੀ ਦੇ ਨਾਲ ਬਲਾਤਕਾਰ ਹੋਇਆ ਸੀ, ਮਾਫ਼ ਕਰਨਾ, ਉਹਦਾ ਕਤਲ ਹੋਇਆ ਸੀ ਤੇ ਉਹਦੇ ਨਾਲ ਬਲਾਤਕਾਰ ਦੀ ਸ਼ੰਕਾ ਜਿਹੜੀ ਹੈ ਜਤਾਈ ਜਾ ਰਹੀ ਸੀ। ਬਾਅਦ ਦੇ ਵਿੱਚ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਇਹ ਸਾਫ਼ ਹੋਇਆ ਕਿ ਉਹਦਾ ਬਲਾਤਕਾਰ ਨਹੀਂ ਹੋਇਆ। ਉਹਦੇ ਦੋਸ਼ ਵੀ ਬੀਜੇਪੀ ਦੇ ਮੰਤਰੀ ਤੇ ਲੱਗੇ। ਬੀਜੇਪੀ ਨੇ ਹਰਿਆਣੇ ਦੇ ਵਿੱਚ ਚੋਣਾਂ, ਪੰਚਾਇਤੀ ਚੋਣਾਂ ਤੇ ਜ਼ਿਮਨੀ ਚੋਣ ਦਾ ਲਾਹਾ ਲੈਣ ਵਾਸਤੇ ਡੇਰਾ ਸਿਰਸਾ ਮੁਖੀ ਨੂੰ ਪੈਰੋਲ ਦੇ ਦਿੱਤੀ, ਰਿਹਾ ਕੀਤਾ ਗਿਆ, ਲਿਆਂਦਾ ਗਿਆ। ਬੀਜੇਪੀ ਨੇ ਗੁਜਰਾਤ ਚੋਣਾਂ ਦੇ ਵਿੱਚ ਹਿੰਦੂ ਵੋਟ ਬੈਂਕ ਨੂੰ ਆਪਣੇ ਵੱਲ ਕਰਨ ਵਾਸਤੇ ਉੱਥੇ ਬਿਲਕਿਸ ਬਾਨੋ ਦੇ ਬਲਾਤਕਾਰੀ ਜਿਹੜੇ ਸੀਗੇ ਉਹਨਾਂ ਨੂੰ ਸਜ਼ਾ ਜ਼ਾਫਤਾ ਲੋਕਾਂ ਨੂੰ ਬਾਹਰ ਕੱਢਿਆ ਗਿਆ। ਹੁਣ ਜਿਹੜੀ ਸਰਕਾਰ ਬਲਾਤਕਾਰੀਆਂ ਤੇ ਖਾਸ ਤੌਰ ਤੇ ਮਿਹਰਬਾਨ ਹੋਵੇ, ਉਸ ਸਰਕਾਰ ਦੇ ਰਾਜ ਦੇ ਵਿੱਚ ਔਰਤਾਂ ਦੀ ਹਾਲਤ ਕੀ ਹੋਊਗੀ, ਇਹਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਸੋ ਖੈਰ ਇਹ ਲੋਕਾਂ ਨੇ ਤੈਅ ਕਰਨਾ ਹੈ ਕਿ ਲੋਕ ਕਿਹੋ ਜਿਹਾ ਨਿਜ਼ਾਮ ਚਾਹੁੰਦੇ ਨੇ। ਗੱਲ ਕਰਦੇ ਹਾਂ ਕੌਮਾਂਤਰੀ ਖਬਰ ਦੀ। ਖਬਰ ਇੰਗਲੈਂਡ ਤੋਂ ਆ ਰਹੀ ਹੈ, ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਭਾਰਤੀ ਮੂਲ ਦੇ ਰਿਸ਼ੀ ਸੁਨਾਕ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ। ਕੰਜ਼ਰਵੇਟਿਵ ਪਾਰਟੀ ਨੇ ਉਹਨਾਂ ਨੂੰ ਆਪਣਾ ਨੇਤਾ ਚੁਣ ਲਿਆ। ਉਹਨਾਂ ਨੂੰ ਚੁਣੌਤੀ ਦੇਣ ਵਾਲੀ ਪੈਨੀ ਮੋਰਡੌਂਟ ਨੇ ਨਾਂ ਜਿਹੜਾ ਵਾਪਸ ਲੈ ਲਿਆ। ਹੁਣ ਇਸ ਤੋਂ ਪਹਿਲਾਂ ਜਿਹੜਾ ਬੋਰਿਸ ਜੌਨਸਨ ਨੇ ਉਹ ਵੀ ਆਪਣਾ ਨਾਂ ਜਿਹੜਾ ਵਾਪਸ ਲੈ ਚੁੱਕੇ ਨੇ। ਸੁਨਕ ਨੂੰ ਕਰੀਬ 200 ਜਿਹੜੇ ਉੱਥੋਂ ਦੇ ਸੰਸਦ ਨੇ ਉਹਨਾਂ ਦਾ ਸਮਰਥਨ ਮਿਲਿਆ। ਪੇਨੀ ਦੇ ਕੋਲੇ ਇਹ ਅੰਕੜਾ 26 ਰਹਿ ਗਿਆ ਸੀ ਤੇ ਹੁਣ ਜਿਹੜੇ ਕਿੰਗ ਚਾਰਲਸ ਹੈ ਉਹ ਸਿਡਰਿੰਘਮ ਜਿਹੜੇ ਆ ਉੱਥੋਂ ਲੰਦਨ ਵਾਪਸ ਪਰਤ ਰਹੇ ਆ ਤੇ ਲਿਜ਼ ਟਰੱਸ ਅੱਜ ਰਾਤ ਨੂੰ ਅਸਤੀਫਾ ਦੇ ਦੇਣਗੇ। ਉਹਨਾਂ ਤੇ ਕੁਝ ਦੇਰ ਬਾਅਦ ਜਿਹੜੇ ਆ ਪੀਐਮ ਦਾ ਅਪਾਇੰਟਮੈਂਟ ਲੈਟਰ ਜਿਹੜਾ ਉਹ ਕਿੰਗ ਚਾਰਲਸ ਸੁਨਕ ਨੂੰ ਦੇ ਦੇਣਗੇ ਤੇ 28 ਅਕਤੂਬਰ ਨੂੰ ਸੁਨਕ ਜਿਹੜੇ ਆ ਉਹ ਪ੍ਰਧਾਨ ਮੰਤਰੀ ਅਹੁਦੇ ਦੀ ਜਿਹੜੀ ਆ ਸਹੁੰ ਚੁੱਕ ਲੈਣਗੇ। ਇਸ ਤੋਂ ਬਾਅਦ 29 ਅਕਤੂਬਰ ਨੂੰ ਕੈਬਨਿਟ ਦਾ ਐਲਾਨ ਕੀਤਾ ਜਾਊਗਾ। ਸੋ ਪੀਐਮ ਅਹੁਦੇ ਲਈ ਸੁਣਕ ਜਿਹੜੇ ਆ ਉਹਦੇ ਪਹਿਲੀ ਪਸੰਦ ਹੋਣ ਦੇ 4 ਕਾਰਨ ਹੈ। ਇੱਕ ਤਾਂ ਕਰੋਨਾ ਕਾਲ ਦੇ ਦੌਰਾਨ ਉਹਨਾਂ ਨੇ ਦੇਸ਼ ਨੂੰ ਆਰਥਿਕ ਮੰਦੀ ਦੇ ਵਿੱਚੋਂ ਸਫਲਤਾਪੂਰਵਕ ਬਾਹਰ ਕੱਢਿਆ ਸੀ, ਸਾਰੇ ਵਰਗਾਂ ਨੂੰ ਖੁਸ਼ ਕੀਤਾ ਸੀ। 2020 ਦੇ ਵਿੱਚ ਹੋਟਲ ਇੰਡਸਟਰੀ ਨੂੰ ਉਹਨਾਂ ਨੇ ਇੱਕ ਸਕੀਮ ਲਿਆਂਦੀ ਸੀ ਜਿਹਦੇ ਨਾਲ ਉਹਨਾਂ ਨੇ 15,500 ਕਰੋੜ ਰੁਪਏ ਦੀ ਮਦਦ ਕੀਤੀ। ਕਰਮਚਾਰੀਆਂ ਨੂੰ ਤੇ ਜਿਹੜੇ ਰੋਜ਼ਗਾਰ ਕਰਨ ਵਾਲੇ ਆ ਉਹਨਾਂ ਨੂੰ 2021 ਦੇ ਵਿੱਚ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਸੀ। ਉਹਨਾਂ ਦੀ ਮਦਦ ਕੀਤੀ ਸੀ, ਮਤਲਬ ਮਾਰਕੀਟ ਦੇ ਵਿੱਚ ਪੈਸਾ ਇੰਜੈਕਟ ਕੀਤਾ ਸੀ। ਬ੍ਰਿਟੇਨ ਦੇ ਵਿੱਚ ਕਰੋਨਾ ਦੀ ਵਰਤਮਾਨ ਲਹਿਰ ਦੇ ਦੌਰਾਨ ਸਮੁੱਚੀ ਟੂਰਿਜ਼ਮ ਇੰਡਸਟਰੀ ਨੂੰ 10,000 ਕਰੋੜ ਰੁਪਏ ਦਾ ਪੈਕੇਜ ਰਿਸ਼ੀ ਸੁਨਕ ਨੇ ਐਲਾਨਿਆ ਸੀ। ਤੇ ਇਸ ਖਬਰ ਦੀ ਬਾਬਤ ਤੁਹਾਨੂੰ ਡਿਟੇਲ ਦੇ ਵਿੱਚ ਤਫਸੀਲ ਪੂਰਵਕ ਜਾਣਕਾਰੀ ਮਿਲੇਗੀ ਪੰਜਾਬੀ ਰੇਡੀਓ ਯੂਐਸਏ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਹਰਜੋਤ ਸਿੰਘ ਖਾਲਸਾ ਜੀ ਤੇ ਉਹਨਾਂ ਦੇ ਨਾਲ ਰਾਜਕਰਮਵੀਰ ਸਿੰਘ ਜੀ ਇਸ ਖਬਰ ਦੀ ਬਾਬਤ ਹੋਰ ਅਹਿਮ ਉੱਥੋਂ ਦੀ ਜੋ ਪੋਲਿਟਿਕਸ ਹੈ ਉੱਥੇ ਰਿਸ਼ੀ ਸੁਨਕ ਸਾਹਮਣੇ ਕਿਹੜੀਆਂ ਚੁਣੌਤੀਆਂ ਨੇ, ਰਿਸ਼ੀ ਸੁਨਕ ਹੁਣ ਅੱਗੇ ਕੀ ਜਾਂ ਮਤਲਬ ਉਹਨਾਂ ਦਾ ਜਿਹੜਾ ਸਿਆਸੀ ਕਰੀਅਰ ਹੈ ਉਹਦੇ ਵਿੱਚ ਅੱਗੇ ਕਿਹੋ ਜਿਹੇ ਫੈਸਲੇ ਉਹਨਾਂ ਨੂੰ ਲੈਣੇ ਪੈਣਗੇ, ਕਿਉਂਕਿ ਲਿਜ਼ ਟਰੱਸ ਹੱਥ ਖੜੇ ਕਰ ਗਏ ਸੀਗੇ। ਸੋ ਪੰਜਾਬੀ ਰੇਡੀਓ ਯੂਐਸਏ ਦੀ ਅਗਲੀ ਪੇਸ਼ਕਸ਼ ਹੈ ਪ੍ਰੋਗਰਾਮ ਅਪਡੇਟ ਅਮਰੀਕਾ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਜਾਂਦੇ ਇੱਕ ਦੋ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਚੱਲੀਏ। ਉਹ ਜਾਣਕਾਰੀਆਂ ਇਹ ਹੈ ਕਿ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਜਿਹੜੇ ਸਮਾਗਮ ਨੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ ਪੇਜ ਤੇ ਨਾਲੋਂ ਨਾਲ YouTube ਚੈਨਲ ਤੇ ਉਹਨਾਂ ਦੇ ਲਾਈਵ ਟੈਲੀਕਾਸਟ ਕੀਤੇ ਜਾ ਰਹੇ ਨੇ। ਤੁਸੀਂ ਘਰ ਬੈਠ ਕੇ ਹੀ ਇਹ ਜਿਹੜੇ ਉੱਥੋਂ ਦੇ ਸਮਾਗਮ ਨੇ ਉਹਨਾਂ ਦੇ ਦਰਸ਼ਨ ਕਰ ਸਕਦੇ ਹੋ। ਦੂਜੀ ਜਿਹੜੀ ਜਾਣਕਾਰੀ ਆ ਉਹ ਇਹ ਹੈ ਕਿ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ ਤੇ YouTube ਚੈਨਲ ਤੇ, ਫੇਸਬੁੱਕ ਪੇਜ ਤੇ YouTube ਚੈਨਲ ਤੇ ਗੁਰਦੁਆਰਾ ਸਾਹਿਬ ਟੈਰਾ ਬੂਨਾ ਯੂਬਾ ਸਿਟੀ ਤੋਂ ਜਿਹੜਾ ਲਾਈਵ ਟੈਲੀਕਾਸਟ ਹੈ ਦੀਵਾਨਾਂ ਦੇ ਜਿਹੜੇ ਸਮਾਗਮ ਨੇ ਉਹਨਾਂ ਦਾ ਸਵੇਰੇ 9 ਵਜੇ ਤੇ ਸ਼ਾਮੀ 5 ਵਜੇ, ਉਹ ਵੀ ਤੁਸੀਂ ਜਿਹੜਾ ਦੇਖ ਸਕਦੇ ਹੋ। ਉੱਥੇ ਜਾ ਕੇ ਲਾਈਵ ਟੈਲੀਕਾਸਟ ਹੁੰਦੇ ਨੇ, ਉੱਥੇ ਜਾ ਕੇ ਜੁੜ ਸਕਦੇ ਹੋ। ਉਹਨਾਂ ਲਿੰਕਸ ਨੂੰ ਆਪਣੇ ਨੇੜਲਿਆਂ ਨਾਲ, ਪਰਿਵਾਰਕ ਮੈਂਬਰਾਂ ਨਾਲ ਸਾਂਝਾ ਕਰੋ ਤਾਂ ਜੋ ਉਹ ਵੀ ਗੁਰੂ ਘਰਾਂ ਦੇ ਦਰਸ਼ਨ ਦੀਦਾਰੇ ਜਿਹੜੇ ਆ ਉਹ ਕਰ ਸਕਣ ਘਰ ਬੈਠ ਕੇ ਤੇ ਨਾਲ ਉੱਥੇ ਜਿਹੜੇ ਦੀਵਾਨ ਸਮਾਗਮ ਚੱਲਦੇ ਨੇ ਉਹਨਾਂ ਦਾ ਲਾਹਾ ਲੈ ਸਕਣ। ਸੋ ਇਹ ਜਿਹੜੀਆਂ ਜਾਣਕਾਰੀਆਂ ਸੀਗੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ। ਕੋਸ਼ਿਸ਼ ਕਰੋ ਕਿ ਰੇਡੀਓ ਦੇ ਨਾਲ
ਜਿਹੜਾ ਜਿੱਥੇ ਤੁਸੀਂ ਬਾਹਰ ਚਲੇ ਗਏ ਆ ਜਾਂ ਤੁਹਾਡੇ ਕੋਲੇ ਸੋਸ਼ਲ ਮੀਡੀਆ ਹੈ, ਫੇਸਬੁੱਕ ਯੂਜ਼ ਕਰਦੇ ਆ ਜਾਂ YouTube ਤੇ ਜਾਂਦੇ ਹੋ, YouTube ਤੇ ਦੇਖਦੇ ਹੋ ਵੀਡੀਓਜ਼, ਤਾਂ ਉੱਥੇ ਪੰਜਾਬੀ ਰੇਡੀਓ USA ਦਾ ਅਫੀਸ਼ੀਅਲ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ, ਤਾਂ ਜੋ ਹਰ ਇੱਕ ਪ੍ਰੋਗਰਾਮ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ। ਸੋ ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿੱਤੀ ਇਜਾਜ਼ਤ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਮੁੜ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।